ਆ ਜਿਹੜੇ ਘਰ ਨੇ ਇਹ ਸਾਰੇ ਈਸਰ ਸਿੰਘ ਤੇ ਮੰਗਲ ਸਿੰਘ ਦਾ ਹਾਂਜੀ ਉਹਨਾਂ ਦਾ ਘਰ ਆ ਸੀ। ਬਾਬਾ ਈਸਰ ਸਿੰਘ ਖੂਹੀ ਲੱਗ ਆਇਆ ਇੱਥੇ ਆਣ ਕੇ ਫਿਰ ਉਹ ਕਹਿ ਰਿਹਾ ਕਿ ਮੈਨੂੰ ਮਾਰੋ ਨਾ, ਤੁਹਾਡਾ ਸਾਡਾ ਬੜਾ ਇੱਥੇ ਮੇਲ ਵਰਤਨ ਸੀ ਤੇ ਤੁਸੀਂ ਮਾਰੋ ਨਾ, ਮੈਨੂੰ ਮੁਸਲਮਾਨ ਕਰ ਲਓ। ਲੇਕਿਨ ਜ਼ਾਲਮ ਲੋਕਾਂ ਨੇ ਫਿਰ ਵੀ ਜਿਹੜੀ ਉਹਦੀ ਨਾ ਸੁਣੀ, ਗੱਲਾਂ ਕਰਦੇ ਕਰਦੇ ਪਿੱਛੋਂ ਕਿਸੇ ਨੇ ਉਹਦੇ ਸਿਰ ਦੇ ਵਿੱਚ ਕੁਹਾੜੀ ਮਾਰੀ, ਟੁੱਟ ਪਿਆ ਥੱਲੇ। ਇੱਥੇ ਉਹਨੂੰ ਖੂਹੀ ਤੇ ਪਿੰਡ ਦੇ ਵਿੱਚ ਕਤਲ ਕਰ ਦਿੱਤਾ ਜਾਂਦਾ। ਤੇ ਹੁਣ ਚੱਲੇ ਜੀ ਉਸ ਜਗ੍ਹਾ ਤੇ ਲੈ ਕੇ ਸਾਨੂੰ ਬਾਬੇ ਦੀ ਉਹ ਬਾਬਾ ਈਸਰ ਸਿੰਘ ਕਤਲ ਹੋਇਆ। ਲਓ ਜੀ ਬਾਬਾ ਦਲੇਰ ਸਿੰਘ ਸਾਹਿਬ ਅਸੀਂ ਪਹੁੰਚ ਗਏ ਉਸ ਜਗ੍ਹਾ ਤੇਰੇ ਨਾਨਾ ਈਸਰ ਸਿੰਘ ਨੂੰ ਕਤਲ ਕੀਤਾ ਗਿਆ ਸੀ। ਇਹ ਜਗ੍ਹਾ ਤੇ ਖੂਹੀ ਸੀ ਤੇ ਇੱਥੇ ਨਾਲ ਹੀ ਇੱਕ ਜਿਹੜਾ ਇਹਦੇ ਬੋਰ ਦਾ ਦਰਖਤ ਸੀ। ਤੇ ਮੰਗਲ ਸਿੰਘ ਬਾਬਾ ਜਵਾਨ ਸੀ ਕਿ ਛੋਟਾ? ਅੱਛਾ ਇਹਦੇ ਜਵਾਨ ਅੱਛਾ ਕਿਤੇ ਪੰਜਾਬ ਦੇ ਦੋਵੇਂ ਭਰਾ ਨੇ ਉਹ ਜਿਹੜੇ ਜਵਾਨ ਸਨ। अस्सलाम वालेकुम, मेरा पिंड मेरा पंजाब के नाल मैं तुहाडा वीर मुहम्मद तनवीर। नाज़रीन अज पहुंचे असीं पिंड कोट मिर्जा जान जिला गुजरांवाला। इत्थे सानूं फरमाइश कीती चढ़दे पंजाबों दलेर सिंह ने, दलेर सिंह विरक ने। इस पिंड च उहदे नानके सन, उहदे नाना जी दो भरा सन मंगल सिंह ते ईसर सिंह। ईसर सिंह दे जिहड़े ਇਹ औलाद है इन्हां सानूं भेजिਆ ਸੀ। इन्हां फरमाइश कीती साडा बड़ा दिल करदा सानूं पिंड वाओ। ते जदों वंड होई, जदों ਚੱਲੇ सन पिंड वाले इस ते ਇੱਥੇ ਹਮਲਾ ਵੀ ਹੋਇਆ ਸੀ ਤੇ ਬੜੇ ਕਤਲੋਗਾਰਤ ਹੋਈ, ਬੜਾ ਉਹਨਾਂ ਨੂੰ ਜਿਹੜਾ ਹਮਲਾਵਰਾਂ ਨੇ ਮਾਰ ਦਿੱਤਾ। ਮੰਗਲ ਸਿੰਘ ਨਾਲ ਦੇ ਪਿੰਡੋਂ ਘੋੜੇ ਤੇ ਬੈ ਕੇ ਆਪਣੇ ਪਿੰਡ ਆ ਰਿਹਾ ਸੀ। ਰਸਤੇ ਵਿੱਚ ਕੁਝ ਹਮਲਾਵਰਾਂ ਨੇ, ਸ਼ਰੀਰ ਲੋਕਾਂ ਨੇ ਉਹਨਾਂ ਤੇ ਹਮਲਾ ਕਰਕੇ ਉਹਨੂੰ ਉੱਥੇ ਕਤਲ ਕਰਤਾ। ਰਾਹ 'ਚ ਘੋੜੀ ਜਿਹੜੀ ਚੱਲ ਕੇ ਜਿਹੜੀ ਉਹ ਪਿੰਡ ਆ ਗਈ। ਦੂਸਰਾ ਜਿਹੜਾ ਹੈ ਈਸਰ ਸਿੰਘ ਹੈ, ਉਹ ਵੀ ਜਿਹੜਾ ਜਦੋਂ ਵੇਖਿਆ ਵੀ ਹਜੂਮ ਜਿਹੜਾ ਆਲੇ ਦੁਆਲੇ ਉਹ ਘੇਰਦਾ ਪਿਆ ਸਾਨੂੰ, ਉਹ ਜਿਹੜਾ ਚੱਲਦੇ ਚੱਲਦੇ ਉਹ ਪਹਿਲਾਂ ਰੁਕਦਾ ਰਿਹਾ ਹਜੂਮ ਵਾਲਿਆਂ ਨੂੰ ਕਿ ਮੈਨੂੰ ਨਾ ਮਾਰੋ, ਮੈਨੂੰ ਮੁਸਲਮਾਨ ਕਰ ਲਿਆ ਜੀ। ਤੇ ਮਾਛੀ ਪਿੰਡ ਦਾ ਸੀ ਇੱਕ, ਉਹਦਾ ਨਾਮ ਨਹੀਂ ਸਾਨੂੰ ਪਤਾ, ਪਿੰਡ ਦਾ ਮਾਛੀ ਸੀ। ਉਹਨੇ ਉਹਦੇ ਮਗਰ ਲੱਗ ਗਿਆ, ਜਿਹੜਾ ਉਹਨਾਂ ਦੇ ਪੱਠੇ ਪਾਉਂਦਾ ਸੀ, ਉਹਨਾਂ ਨੇ ਮਾਲਿਸ਼ ਕਰਦਾ ਸੀ, ਉਹਨਾਂ ਦਾ ਮੁਲਾਜ਼ਮ ਸੀ ਇਹਨਾਂ ਦਾ ਸਰਦਾਰਾਂ ਦਾ। ਤੇ ਉਹਦੇ ਮਗਰ ਲੱਗ ਗਿਆ। ਉਹਨੇ ਬੜਾ ਕਿਹਾ ਕਿ ਤੂੰ ਮੈਨੂੰ ਜਾਣ ਦੇ, ਤੇਰੀ ਮਿਹਰਬਾਨੀ, ਤੂੰ ਸਾਡੇ ਘਰ ਦਾ ਨਮਕ ਖਾਦਾ ਹੈ ਤੇ ਤੂੰ ਰਹਿਣ ਦੇ। ਮਾਛੀ ਮੁਸਲਮਾਨ ਨਹੀਂ ਮੁੜਿਆ। ਉਹਨੇ ਪੈਸੇ ਦੇਣੇ ਜਿਵੇਂ ਵੀ ਜੋ ਵੀ ਦਿਲ ਵਿੱਚ ਜਿਹੜੀ ਖਰੋਤ ਆਈ, ਉਹ ਉਹਦੇ ਮਗਰ ਚੜ ਕੇ ਉਹ ਜਾ ਕੇ ਈਸਰ ਸਿੰਘ ਵੜ ਜਾਂਦਾ ਕਮਾਦ ਦੇ ਵਿੱਚ। ਉਹ ਕਮਾਦ 'ਚ ਵੜਦਾ, ਨਹੀਂ ਮੁੜਦਾ। ਜਦੋਂ ਇਹ ਮਾਛੀ ਜਿਹੜਾ ਹੈ ਬਾਬਾ, ਇਹ ਜਾ ਕੇ ਉਹਦੇ ਉਸ ਟਾਈਮ ਤੇ ਜਵਾਨ ਹੋਣਾ ਮਾਛੀ ਵੀ, ਇਹ ਜਾ ਕੇ ਉਹਦੇ ਗਲ ਪੈਣ ਲੱਗਦਾ ਹੈ। ਬਾਬਾ ਈਸਰ ਸਿੰਘ ਕੋਲ ਕਿਰਪਾਨ ਸੀ ਜੋ ਵੀ ਸੀ, ਉਹਨੇ ਉਹਦੇ ਢਿੱਡ 'ਚ ਮਾਰੀ, ਉਹਨੂੰ ਉੱਥੇ ਮਾਰ ਦਿੱਤਾ। ਆ ਬਾਹਰ ਆ ਫਿਰ ਹਜੂਮ ਪੈ ਗਿਆ। ਉਹ ਜਿਹੜਾ ਭੱਜਦਾ ਉੱਥੋਂ ਜਿਹੜਾ ਖੂਹੀ ਲਾਗੇ ਆ ਗਿਆ ਬਾਬਾ ਈਸਰ ਸਿੰਘ, ਖੂਹੀ ਲਾਗੇ ਆਇਆ। ਇੱਥੇ ਆਣ ਕੇ ਫਿਰ ਉਹ ਕਹਿ ਰਿਹਾ ਕਿ ਮੈਨੂੰ ਮਾਰੋ ਨਾ, ਤੁਹਾਡਾ ਸਾਡਾ ਬੜਾ ਇੱਥੇ ਮੇਲ ਵਰਤਨ ਸੀ ਤੇ ਤੁਸੀਂ ਮਾਰੋ ਨਾ, ਮੈਨੂੰ ਮੁਸਲਮਾਨ ਕਰ ਲਓ। ਲੇਕਿਨ ਜ਼ਾਲਮ ਲੋਕਾਂ ਨੇ ਫਿਰ ਵੀ ਜਿਹੜੀ ਉਹਦੀ ਨਾ ਸੁਣੀ, ਗੱਲਾਂ ਕਰਦੇ ਕਰਦੇ ਪਿੱਛੋਂ ਕਿਸੇ ਨੇ ਉਹਦੇ ਸਿਰ ਦੇ ਵਿੱਚ ਕੁਹਾੜੀ ਮਾਰੀ, ਟੁੱਟ ਪਿਆ ਥੱਲੇ। ਇੱਥੇ ਉਹਨੂੰ ਖੂਹੀ ਤੇ ਪਿੰਡ ਦੇ ਵਿੱਚ ਕਤਲ ਕਰ ਦਿੱਤਾ ਜਾਂਦਾ। ਬਾਕੀ ਪਤਾ ਨਹੀਂ ਕਿਵੇਂ ਉਧਰ ਪਹੁੰਚੇ ਹੋਣੇ। ਚੱਲਨੇ ਪਿੰਡ 'ਚ, ਤੁਹਾਨੂੰ ਪਿੰਡ ਦਾ ਗੁਰਦੁਆਰਾ ਘਰ ਔਰ ਜਿਹੜੇ ਈਸਰ ਸਿੰਘ ਮੰਗਲ ਸਿੰਘ ਦੇ ਯਾਰ ਬੇਲੀ ਮਿੱਤਰ ਹੋਣਗੇ ਉਸ ਟਾਈਮ ਦੇ, ਅਗਰ ਕੋਈ ਪਿੰਡ ਦਾ ਬੱਚਾ ਚੱਲ ਕੇ ਉਹਦੇ ਨਾਲ ਗੱਲਬਾਤ ਵੀ ਕਰਨੇ ਆ। ਇਹ ਸਾਰੀ ਕਹਾਣੀ ਉਹਨੂੰ ਪੁੱਛਣੇ ਕਿ ਉਸ ਟਾਈਮ ਕੀ ਹੋਏ ਵਾਪਰਿਆ ਸੀ, ਕਿਵੇਂ ਰਹਿੰਦੇ ਸਨ। ਤੇ ਇਹ ਜਿਹੜੇ ਈਸਰ ਸਿੰਘ ਮੰਗਲ ਸਿੰਘ ਦੋਵੇਂ ਭਰਾ ਸਨ, ਇਹਨਾਂ ਦੀ ਜਾਤ ਸੀ ਹੰਜਰਾ ਤੇ 100 ਤੋਂ 200 ਪੈਲੀ ਦੇ ਮਾਲਕ ਸਨ। ਚਲੋ ਚਲੀਏ ਹੁਣ ਬਲੌਗ ਜਿਹੜਾ ਸਟਾਰਟ ਕਰਨੇ ਆ। ਅੱਛੀ ਲੱਗੇ ਵੀਡੀਓ ਲਾਈਕ ਕਮੈਂਟ ਲਾਜ਼ਮੀ ਕਰਿਆ ਕਰੋ। ਅਗਰ ਤੁਸੀਂ ਵੀ ਆਪਣੇ ਵੱਡਿਆਂ ਦਾ ਪਿੰਡ ਵੇਖਣਾ ਚਾਹੁੰਦੇ ਹੋ, ਐਵੇਂ ਦੀ ਕੋਈ ਵੀਡੀਓ ਬਣਵਾਉਣਾ ਚਾਹੁੰਦੇ ਹੋ, ਸਾਡਾ ਸਕਰੀਨ ਤੇ ਨੰਬਰ ਆ ਰਿਹਾ, ਸਾਡੇ ਨਾਲ WhatsApp ਤੇ ਰਾਬਤਾ ਕਰ ਸਕਦੇ ਹੋ। ਚੱਲਨੇ ਪਿੰਡ ਤੱਕ ਤੇ ਬਲੌਗ ਸਟਾਰਟ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦਲੇਰ ਸਿੰਘ ਵਿਰਕ, ਮੇਰੇ ਨਾਨਕੇ ਬੈਠੇ ਸਨ ਕੋਟ ਮਿਰਜੇ ਗਏ। ਸਾਡੇ ਨਾਨਕੇ ਦੋ ਭਰਾ ਸਨ, ਸਰਦਾਰ ਮੰਗਲ ਸਿੰਘ ਵੱਡਾ ਸੀ, ਛੋਟਾ ਈਸਰ ਸਿੰਘ ਸੀ। ਉਹ ਮੰਗਲ ਸਿੰਘ ਬਾਹਰ ਗਿਆ ਸੀ, ਵਾਂਢੇ ਗਿਆ ਸੀ, ਉਹਨੂੰ ਹਜੂਮ ਪਿਆ ਤੇ ਰਾਜ ਮਾਰ ਦਿੱਤਾ ਤੇ ਘੋੜਾ ਘਰ ਖਾਲੀ ਆਏ ਵਿਚਾਰੇ ਦਾ। 5-4 ਦਿਨਾਂ ਪਿੱਛੋਂ ਸਾਡਾ ਛੋਟਾ ਨਾਨਾ ਸੀ ਸਰਦਾਰ ਈਸਰ ਸਿੰਘ, ਉਹ ਹਜਰਾ ਸਨ। ਉਹ ਵੀ 5-4 ਦਿਨਾਂ ਵਿੱਚ ਉਹ ਕਤਲ ਹੋ ਜਾਂਦਾ ਪਿੰਡ ਦੇ ਵਿੱਚ। ਹਜੂਮ ਉਹਨੂੰ ਪੈਂਦਾ ਤੇ ਮਾਰ ਦਿੰਦਾ ਹੈ। ਦੋਵੇਂ ਨਾਨੇ ਸਾਡੇ ਦੋਵੇਂ ਹਜੂਮ ਦੇ ਵਿੱਚ ਹੀ ਦੋਵੇਂ ਨਾਨੇ ਸਾਡੇ ਕਤਲ ਹੋ ਜਾਂਦੇ ਨੇ। ਪਿੰਡ ਵਾਲੇ ਦੱਸਦੇ ਆ ਕਿ ਦੋਵੇਂ ਭਰਾ ਮੰਗਲ ਸਿੰਘ ਤੇ ਈਸਰ ਸਿੰਘ ਏਡੇ ਜਵਾਨ ਸਨ ਕਿ ਉਹਨਾਂ ਦੇ ਘਰ ਵਾਲੇ ਉਹਨਾਂ ਨੂੰ ਦੋਵਾਂ ਭਰਾਵਾਂ ਨੂੰ ਇਕੱਠਿਆਂ ਨਹੀਂ ਸੀ ਜਾਣ ਦਿੰਦੇ ਕਿ ਕਿਤੇ ਇਹਨਾਂ ਨੂੰ ਨਜ਼ਰ ਨਾ ਲੱਗ ਜੇ। ਇੱਕ ਭਰਾ ਦੂਸਰੀ ਸਾਈਡ ਤੇ ਜਿਹੜੀ ਪੈਲੀ ਉੱਧਰ ਜਾਂਦਾ ਸੀ ਤੇ ਦੂਸਰਾ ਭਰਾ ਜਿਹੜਾ ਦੂਸਰੀ ਸਾਈਡ ਤੇ ਚਲ ਜਾਂਦਾ ਸੀ। ਬਹੁਤ ਜ਼ਿਆਦਾ ਜਵਾਨ ਸਨ। ਤੇ ਹੁਣ ਤੁਹਾਨੂੰ ਲੈ ਕੇ ਜਾ ਰਹੇ ਹਾਂ ਅਸੀਂ ਉਸ ਬਜ਼ੁਰਗ ਕੋਲ ਜਿਨ੍ਹਾਂ ਦੀ ਇਸ ਟਾਈਮ ਉਮਰ 100 ਸਾਲ ਦੇ ਲਗਭਗ। ਤੇ ਉਹ ਬਾਬਾ ਜੀ ਦਾ ਨਾਮ ਹੈ ਹਦਾਇਤ ਤੇ ਜ਼ਾਤ ਉਹਨਾਂ ਦੀ ਹੈਗੀ ਢਿੱਲੂ। ਉਸ ਟਾਈਮ ਉਹ ਬਾਬਾ ਜੀ ਬਸ਼ਿੰਦੇ ਨੇ ਇੱਥੋਂ ਦੇ। ਉਹਦੀ ਉਮਰ ਉਸ ਟਾਈਮ 18 ਤੋਂ 20 ਸਾਲ ਸੀ। ਉਹਨਾਂ ਕੋਲ ਲੈ ਕੇ ਜਾ ਰਹੇ ਹਾਂ, ਉਹਨਾਂ ਕੋਲ ਪੁੱਛਣੇ ਸਾਰੀ ਕਹਾਣੀ ਕਿ ਪਿੰਡ ਦੇ ਸਿੱਖ ਜਿਹੜੇ ਨੇ ਉਹਨਾਂ ਦਾ ਮੁਸਲਮਾਨਾਂ ਦਾ ਪਹਿਲਾਂ ਫਿਰ ਜਦੋਂ ਗਏ ਨੇ ਉਹਨਾਂ ਨੂੰ ਵੱਢਿਆ ਕਿਵੇਂ ਸੀ, ਕਿੰਨੇ ਵੱਢਿਆ ਸੀ, ਕਿਹੜੇ ਮਾਛੀਆਂ ਨੇ ਜਿਹੜਾ ਸਾਰਾ ਜ਼ੁਲਮ ਉਹਨਾਂ ਦੇ ਕੀਤਾ ਸੀ, ਉਹ ਸਾਰੀਆਂ ਗੱਲਾਂ ਪੁਰਾਣੀਆਂ ਜਿਹੜੀਆਂ ਉਹਨਾਂ ਨੇ ਕਰਨੀਆਂ। ਆਓ ਜੀ ਪਹੁੰਚ ਗਏ ਸੀ ਬਾਬਾ ਜੀ ਵਸਨੀਕ ਕੋਲ, ਜਿਹੜੇ ਬਾਬਾ ਜੀ ਦੀ ਉਮਰ ਤਕਰੀਬਨ ਇਸ ਟਾਈਮ 100 ਸਾਲ ਹੈ। ਉਸ ਟਾਈਮ ਜਦੋਂ ਵੰਡ ਹੋਈ ਇਹਨਾਂ ਦੀ ਉਮਰ ਉਸ ਟਾਈਮ 18 ਤੋਂ 20 ਸਾਲ ਸੀ। ਬਾਬਾ ਜੀ ਨੂੰ ਸਾਰਾ ਉਹ ਜਿਹੜਾ ਸੰਭਾਲਿਆ। ਅਸੀਂ ਕੈਮਰੇ ਤੋਂ ਬਗੈਰ ਪਹਿਲਾਂ ਬਾਬਾ ਜੀ ਨੇ ਗੱਲ ਕੀਤੀ ਹੈ। ਇਹਨਾਂ ਥੋੜਾ ਉੱਚੀ ਸੁਣਦਾ ਇਸ ਤੋਂ ਮੈਂ ਥੋੜਾ ਇੰਟਰੋ ਕਰਾ ਰਿਹਾ ਤੁਹਾਨੂੰ।
ਤੇ ਬਾਬਾ ਜੀ ਨੇ ਸਾਰੀ ਗੱਲ ਕਰਨੀ ਆ। ਇਹ ਉਸ ਇੱਥੋਂ ਦੇ ਵਸਨੀਕ ਨੇ ਸ਼ੁਰੂ ਤੋਂ। ਬਾਬਾ ਜੀ ਦਾ ਨਾਮ ਹਦਾਇਤ ਤੇ ਜਿਹੜੀ ਇਹਨਾਂ ਦੀ ਜ਼ਾਤ ਹੈ ਉਹ ਹੈਗੀ ਢਿੱਲੋਂ। ਬਾਬਾ ਜੀ ਪਿੰਡ ਦਾ ਨੰਬਰਦਾਰ ਕਿਹੜਾ ਸੀ ਉਦੋਂ? ਸਰਦਾਰ ਸਿੰਘ। ਝੰਡਾ ਸਿੰਘ। ਹਾਂ ਅੱਛਾ, ਇੱਕ ਹੀ ਨੰਬਰਦਾਰ ਸੀ? ਹਾਂ ਇੱਕੋ ਹੀ। ਅੱਛਾ, ਤੇ ਬਾਬਾ ਜੀ ਪਿੰਡ ਦੇ ਵਿੱਚ ਗੁਰਦੁਆਰਾ ਹੁੰਦਾ ਸੀ? ਹਾਂ ਮੈਂ ਗੁਰਦੁਆਰਾ ਬੜਾ ਲੱਗਦਾ ਜੀ। ਮਸਜਿਦ ਵੀ ਹੈ ਸੀ ਆਪਣੀ? ਹਾਂ ਮਸਜਿਦ ਵੀ ਇੱਕ? ਮਸਜਿਦ ਇੱਕੋ ਹੀ ਹੈ, ਬਾਹਰ ਗੁਰਦੁਆਰਾ ਵੀ ਇੱਕ? ਗੁਰਦੁਆਰਾ ਇੱਕੋ ਹੀ। ਅੱਛਾ ਅੱਛਾ, ਤੇ ਬਾਬਾ ਜੀ ਪਿੰਡ 'ਚ ਖੂਹੀਆਂ ਵੀ ਆ ਸਨ? ਹਾਂ। ਕਿੰਨੀਆਂ ਸਨ? ਇੱਕ ਗੁਰਦੁਆਰਾ ਇੱਕੋ ਹੀ। ਅੱਛਾ, ਇੱਕ ਸਾਡੀ ਕੋਈ ਮੁਸਲਮਾਨ ਦਾ ਮਸਜਿਦ ਜਿੱਥੋਂ ਪਾਣੀ ਭਰਦੇ ਸਨ? ਹਾਂ, ਇਹ ਉਹਦਾ ਦਾਖਾ ਕੋਈ ਨਹੀਂ ਸੁਣਦਾ। ਤੇ ਪਿੰਡ ਵਿੱਚ ਜਿਹੜੇ ਹੋਰ ਸਿੱਖਾਂ ਦੇ ਨਾਂ ਤੁਹਾਨੂੰ ਚੇਤੇ ਹੁਣ ਦੱਸੋ, ਕਿਹਦਾ ਕਿਹਦਾ ਨਾਮ? ਉਹ ਮੰਗਲ ਸਿੰਘ ਕੱਚਾ ਸਿੰਘ ਇੱਥੇ ਪੜ ਗਿਆ। ਅੱਛਾ, ਇੱਕ ਮੰਗਲ ਸਿੰਘ ਤੇ ਇੱਕ ਈਸਰ ਸਿੰਘ? ਹਾਂ, ਉਹ ਦੋਵੇਂ ਇੱਥੇ ਪੜ ਗਿਆ। ਅੱਛਾ ਬਾਬਾ ਜੀ, ਨਾ ਮਰਨ ਵਾਲੀ ਉਹ ਬਾਅਦ ਚ ਜਾਣ ਵਾਲੀ ਗੱਲ ਬਾਅਦ ਚ ਕਰਨੇ, ਥੋੜਾ ਪਹਿਲਾਂ ਦੱਸਿਆ ਵਸੋਂ ਕਿਵੇਂ ਦੀ ਸੀ, ਆਪਣੇ ਮੁਸਲਮਾਨਾਂ ਦੀ ਸਿੱਖਾਂ ਦੀ ਰਹਿਣ ਸਹਿਣ ਕਿਵੇਂ ਦਾ ਸੀ? ਬਾਬਾ ਸਲੂਕ ਸਾਹਿਬ ਹੈਗੇ। ਸਹੀ ਵਾਸਤੇ ਹੁੰਦੇ ਹਨ? ਹਾਂ, ਸਲੂਕ ਨਾਲ ਬਾਤ ਕਰਦਾ। ਇਹਨਾਂ ਦੀਆਂ ਪੈਲੀਆਂ ਹੈ ਸਨ ਬਾਬਾ ਮੰਗਲ ਸਿੰਘ ਦੀਆਂ? ਆਹੋ ਜੀ, ਪੈ ਜੀ ਤੋਂ ਦਸਾਂ ਪੇਜ ਵੀ ਆਉਂਦਾ। ਝੰਡਾ ਸਿੰਘ ਦੀ ਜਿਹੜਾ ਨੰਬਰਦਾਰ ਸੀ ਉਹਦੀ ਵੀ ਪੈਲੀ ਆ ਸੀ? ਬੜੀ ਪਿਆਰੀ ਸੀ ਉਹਦੀ। ਅੱਛਾ। ਉਹਦੇ ਇੱਕ ਬਰਬਾ ਸ਼ੀਲੀਆਂ ਦੇ ਸੀ। ਅੱਛਾ। ਹਰ ਸ਼ੀਲੀਆਂ ਜੰਮੋ ਕਿਆ ਕੋ। ਅੱਛਾ ਅੱਛਾ। ਉੱਥੇ ਹੀ ਪੈ। ਅੱਛਾ, ਇੱਥੇ ਹੀ ਬੜੀ ਸੀ। ਸਹੀ ਹੋ ਗਿਆ। ਬਾਬਾ ਜੀ ਆ ਪਿੰਡ ਦਾ ਨਾਂ ਕੀ ਹੈ? ਮਿਰਜ਼ਾ ਜਾਨ। ਕੋਟ ਮਿਰਜ਼ਾ ਜਾਨ? ਕੋਟ ਮਿਰਜ਼ਾ ਜਾਨ। ਠੀਕ ਹੋ ਗਿਆ। ਇਹਦੇ ਆਲੇ ਦੁਆਲੇ ਪਿੰਡ ਦੱਸਿਆ ਜੀ ਇੱਕ ਦੋ? ਆਲੇ ਦੁਆਲੇ ਕਿਹੜਾ ਰਾਜ ਕਰੋ ਦਾ। ਅੱਛਾ। ਬਾਗ ਵਾਲਾ। ਸਾਣ ਗਿਆ ਸਾਨਿਆ ਜੀ। ਸੰਭਲਾ ਸੰਭਲਾ ਦੇਖਾ ਵੱਡਾ ਦੋ। ਅੱਛਾ ਅੱਛਾ। ਵਾਂਡੋ ਵੀ ਹੈ ਲਾਗੇ? ਵਾਂਡੋ? ਹਾਂ, ਵਾਂਡੋ ਗਰਾਡੀ ਖੋਲ ਦੇ ਵਾਂਡੋ। ਅੱਛਾ, ਇਹ ਜਿਹੜਾ ਨਾਲ ਇੱਕ ਤੁਸੀਂ ਬੁੱਢੀ ਦੇ ਨਾਂ ਦਾ ਦੱਸਿਆ ਰਾਜਕੌਰ? ਹਾਂ, ਇੱਕ ਤੁਸੀਂ ਨਾਲ ਜਿਹੜਾ ਦੱਸਿਆ ਕਿਹੜਾ? ਰਾਜਕੌਰ? ਆ ਕਿਹੜਾ ਲਾ ਸਾਣ ਕੇ ਕੋਲ ਨੇ ਕੋਈ ਰਾਜ ਕਰਵਾ। ਅੱਛਾ ਅੱਛਾ, ਸਹੀ ਹੋ ਗਿਆ ਸਹੀ ਹੋ ਗਿਆ। ਇਹ ਅੰਦਰ ਜੀ ਸਾਡੇ ਫੁੱਫੀ ਦਾ ਕਿਹੜਾ। ਅੱਛਾ। ਹਾਂ, ਜੋ ਕੋਈ ਰੀ ਸਦਾ ਸ਼ਰ ਦਾ ਕੋਈ ਕਿਹੜਾ ਸ਼ਰ। ਇਹ ਰਣਜੀਤ ਸਿੰਘ ਦੀ ਫੁੱਫੀ ਦਾ ਹੀ ਡੇਰਾ? ਹਾਂ। ਇਹ ਜਿਹੜੀ ਰਾਜਕੌਰ ਉਹ ਕੀ ਲੱਗਦੀ ਸੀ ਉਹਦੀ ਪਤਾ ਜੀ? ਉਹਦੀ ਫੁੱਫੀ ਲੱਗਦੀ, ਉਹਦੀ ਫੁੱਫੀ ਲੱਗਦੀ। ਉਹਦੇ ਨਾਂ ਤੇ ਡੇਰਾ ਸੀ? ਹਾਂ, ਸਾਨੂੰ ਨਾਂ ਦਾ ਨਹੀਂ ਪਤਾ। ਹਾਂ ਹਾਂ। ਤੇ ਅੱਛਾ ਬਾਬਾ ਜੀ, ਇਹ ਜਿਹੜੇ ਮੰਗਲ ਸਿੰਘ ਤੇ ਈਸਰ ਸਿੰਘ ਜੀ ਦੋ ਭਰਾ, ਹਾਂ, ਇਹਨਾਂ ਦੀ ਪੈਲੀਆਂ ਕਿੱਧਰਲੇ ਪਾਸੇ ਹਨ ਭਲਾ? ਇਹਨਾਂ ਦੀ ਪੈਲੀਆਂ ਕਿੱਧਰ ਸਨ ਮੰਗਲ ਸਿੰਘ ਦੀਆਂ ਪੈਲੀਆਂ? ਪੈ ਜੇ ਚਫੇਰੀ ਸਾਲ ਵੈਲ ਵੀ ਪੈ ਗਿਆ। ਅੱਛਾ। ਪਾਰ ਕੋ ਕਿਸੇ ਇਸਤੇਮਾਲ ਕੋਈ ਨਹੀਂ ਸੋ। ਅੱਛਾ। और जैसे कब्जा के किया पाया मारने ਤੇ ਬਾਬਾ ਜੀ, ਮੰਗਲ ਸਿੰਘ ਦੀ ਜਾਤ ਕਿਹੜੀ ਸੀ? ਮੰਗਲ ਸਿੰਘ ਤੇ ਈਸਰ ਸਿੰਘ? हजरा हम सारे ਇਹ ਵੀ ਹੰਜਰਾ ਸਨ? पहली से हजरा। ਤੇ ਜਿਹੜੇ ਹੋਰ ਮੁਸਲਮਾਨ ਵਸਦੇ ਹਨ ਉਹਨਾਂ ਦੀ ਜਾਤ ਕਿਹੜੀ ਸੀ? ਤੁਸੀਂ ਤੇ ਹੋ ਗਏ ਢਿੱਲੂ। हां, और भी हजरा से कि लो कर चला। ਅੱਛਾ, ਤੇ ਮੁਸਲਮਾਨ ਹੋਰ ਕਿਹੜੇ ਕਿਹੜੀ ਜਾਤ ਸੀ? और एक जला सारा। ਅੱਛਾ। एक माछी माछी। ਅੱਛਾ, ਉਹ ਮਾਛੀਆਂ ਦਾ ਨਾਮ ਕੀ ਸੀ? लोहार माछा ਦਾ ਸੀ शाबली नवाब शफी। ਅੱਛਾ। शफी ਇਹ ਤੁਹਾਡੀ ਉਮਰ ਦੇ ਉਸ ਟਾਈਮ 20 ਸਾਲ ਦੇ ਆਇਆ ਸਨ? मैं ਇਹ ਜਿਹਦਾ ਤੁਸੀਂ ਸ਼ਫੀ ਤੇ ਨਵਾਬ ਤੇ ਉਹ ਦੱਸਿਆ ਮਾਛੀਆਂ ਦੇ ਨਾਂ, ਇਹ ਉਦੋਂ ਜਵਾਨ ਸਨ ਸਾਰੇ ਜਿਨ੍ਹਾਂ ਦੇ ਨਾਂ ਦੱਸੇ ਆ? जवान सा सारे। ਅੱਛਾ, ਵੀ ਜਵਾਨ ਸਨ। ਅੱਛਾ ਅੱਛਾ। मर्दारी बहुत सारे था। ਅੱਛਾ, ਹਿੰਦੂਆਂ ਦੇ ਘਰ ਆਇਆ ਸਾਂ ਕੋਈ? ਹਿੰਦੂਆਂ ਦੇ ਵੀ? आई घर से एक दो। ਕੀ ਨਾਂ ਸੀ ਉਹਨਾਂ ਦਾ? ਉਹ ਕਹਿੰਦੇ ਨਾ ਜੀ ਗੋਬਲ ਨਾ ਭੁੱਲ ਗਿਆ। ਹਾਂ, ਹੀ ਲਾਇਆ ਆਪਣਾ। ਉਹ ਖੱਤਰੀ ਸਨ। ਅੱਛਾ। ਆ ਤੇ ਬਾਬਨ ਸਨ। ਘਰ ਬੜੇ ਸਨ ਜੀ, ਥੋੜੇ ਹਨ। ਅੱਛਾ ਅੱਛਾ। ਤੇ ਬਾਬਾ ਜੀ, ਗੁਰਦੁਆਰਾ ਜਿਹੜਾ ਹੈ ਸੀ ਪਿੰਡ 'ਚ, ਉਹਦੇ ਵਿੱਚ ਆਪਣਾ ਸਹੀ ਕਰਦੇ ਹਨ ਕਿ ਹਾਂ, ਜਾ ਕਰ ਅੱਲਾ ਤੋਂ ਕਰ ਲੈ ਗੁਰਦੁਆਰੇ। ਇਹਨਾਂ ਦੇ ਈਸਰ ਸਿੰਘ ਤੇ ਮੰਗਲ ਸਿੰਘ ਪੈਲੀ ਆਪੀ ਬੰਦੇ ਹਾਂ ਕਿ ਕੋਈ ਬੰਦਾ ਸੀ? ਕੋਈ ਮਜ਼ਾਰਾ ਨਾ ਰੱਖਿਆ ਮੁਲਾਜ਼ਮ ਇਹਨਾਂ ਨੇ? ਬੰਦੇ ਰੱਖੇ ਬੰਦੇ ਨਾਲ ਚੰਗੇ ਚੰਗੇ ਰੱਖ ਲੈ ਮੋਟੇ। ਕਿਹੜਾ ਸੀ ਇਹਨਾਂ ਨਾਲ ਰਹਿੰਦਾ ਹੁੰਦਾ ਬਹੁਤਾ? ਮੱਛੀ ਸਨ? ਇਹਨਾਂ ਨਾਲ ਕੌਣ ਰਹਿੰਦੇ ਹਨ ਬਹੁਤੇ? ਬਹੁਤ ਬੰਦੇ ਕਈ ਸਾਈ ਬਣਾ ਸਕਦੇ। ਅੱਛਾ। ਸਾਈ ਲਾ ਰਹੇ ਨੇ ਤੇ ਬਾਕੀ ਦਾ ਆਪਣੀ ਵਾਈ ਕਰ ਲਿਆ। ਅੱਛਾ। ਪੈਲੀ ਉਹਨਾਂ ਦੀ ਬਾਲ ਤੇਰੀ ਮੇਰੀ ਬਾਲ ਹੈ। ਅੱਛਾ। ਇਹ ਵਾਈ ਬੜੀ ਕਰ ਦਿੰਦਾ। ਅੱਛਾ ਅੱਛਾ, ਸਹੀ ਹੈ। ਤੇ ਬਾਬਾ ਜੀ ਫਿਰ ਇਹ ਜਦੋਂ ਇੱਥੋਂ ਜਾਣ ਲੱਗੇ ਸਨ, ਹਾਂ, ਜਦੋਂ ਨਾ ਜਾਣਾ ਸੀ, ਨਾਲ ਆਈ ਬਹੁਤ ਨਾਲ ਆਈ। ਉਸ ਤੋਂ ਪਹਿਲਾਂ ਤੁਸੀਂ ਦੱਸਿਆ ਕਿ ਵਰਤੋਂ ਵੀ ਸਹੀ ਸੀ ਆਪਸ ਚ? ਵਰਤੋਂ ਬੜੀ ਚੰਗੀ ਸੀ ਇਹਨਾਂ ਦੀ। ਹਾਂ। ਇਹ ਗਾਇ ਦੇ ਖਾਓ ਪੀਏ ਸੁਤਰੇ। ਅੱਛਾ। ਜਿਹੜੇ ਗਾਇ ਦਾ ਦੇਖੇ ਸਭਰੇ ਕੋਲ ਇਹ ਦੋਵੇਂ ਸਭਰੇ ਕੋ ਪਾਇਆ। ਇਹ ਤਾਂ ਪਿਛਾ ਪ੍ਰਤਾਪ ਦੇ ਖਾਓ ਪੀਏ। ਅੱਛਾ। ਰਾਤ ਲੋਕ ਪੈਰ ਲੱਗ ਗਿਆ। ਇਹ ਆਖਾ ਗਿਆ ਪਹਿਲੋਂ ਪਤਾ ਗਿਆ ਤੁਸੀਂ ਚਲੋ ਪਿਛਾ।
ਪਿੰਡ ਵਾਲੇ ਵਾਪਸ ਲਾਏ ਕਿ ਤੁਸੀਂ ਨਾ ਜਾਓ, ਅਸੀਂ ਤੁਹਾਡੀ। ਮਰਾ ਗਿਆ ਸੀ ਪਿੰਡ, ਅੱਛਾ ਅੱਗੇ ਚੱਲ ਆਵਾਂਗੇ। ਅੱਛਾ। ਉਹਨਾਂ ਛੱਡ ਗਿਆ ਇੱਥੇ, ਵੱਡੇ ਦਾ ਜਸਾ ਪੈ ਗਿਆ। ਅੱਛਾ। ਬੇਬਹਾਦੁਰੀਆਂ ਉਹ ਅਗਰ ਲੋਈ ਗਿਆ ਜ਼ਿਕਰ ਬੜਿਆਲੇ ਤੇ ਕਰ ਬੇਬਹਾਦੁਰੀਆਂ। ਤੇ ਮੰਗਲ ਸਿੰਘ ਕਿਵੇਂ ਮਰਿਆ ਸੀ? ਉਹ ਗਿਆ ਸਹੁਰੇ ਤੇ ਗੱਲ ਲੈ ਕੇ ਅੱਛਾ ਤੇ ਮੈਂ ਕਿਹਾ ਲੋਈ ਕੀ ਅੱਛਾ। ਉੱਪਰੇ ਬੈਠੇ ਸਨ ਤਰਤਾ ਦੇ ਕਸ਼ਮੀਰੀ ਉਹ ਨਮਾਜ਼ ਉਹ ਘੋੜੀ ਤੇ ਆਉਣ ਡਿਆ ਸੀ, ਘੋੜੀ ਨੇ ਰਾਜ ਮਾਰ ਦਿੱਤਾ। ਰਾਜ ਮਾਰ। ਅੱਛਾ। ਤੇ ਬਾਕੀ ਪਰਿਵਾਰ ਦੇ ਜੀ ਕਿੱਥੇ ਸਨ ਉਸ ਟਾਈਮ? ਉਹਦੇ ਬਾਕੀ ਘਰ ਵਾਲੇ ਕਿੱਥੇ ਸਨ? ਬਾਕੀ ਇੱਛਾ ਮਿਲਦੇ ਜਾਂਦੇ। ਅੱਛਾ। ਉਹਨਾਂ ਨਾਲ ਕੀ ਹੋਇਆ ਥੋੜਾ ਵੀ ਦੱਸੋ ਨਾ ਈਸ਼ਰ ਸਿੰਘ ਦੇ ਬਾਰੇ ਵੀ। ਉਹ ਫਿਰ ਇਹ ਹੋਇਆ ਕਿ ਜਦ ਦੱਸਿਆ ਤਾਂ ਪਿਛਾ ਪਰਤਾ ਹੈ। ਅੱਛਾ। ਉਹ ਵੱਡੇ ਰੱਜਾ ਸਾਹਿਬ ਪੈ ਗਿਆ। ਅੱਛਾ। ਉਹ ਫਿਰ ਵੱਡੇ ਦੁਨੀਆ ਲੋਕ ਨੇ ਕਹਾ ਗਈ ਕਿਸੇ ਲੁਕਾ ਅੱਛਾ। ਉਹ ਫੜ ਫੁੜ ਕੇ ਮਾਰ ਦੇ ਰਿਹਾ। ਇਹ ਲੁਕਾ ਹੀ ਸਾਢੇ ਵਾਲੀ ਕਮਾਲ ਦੀ ਕਮਾਜ ਈਸ਼ਰ ਸਿੰਘ। ਅੱਛਾ। ਇਹ ਉੱਥੇ ਦਾ ਬੰਦੇ ਹੋ ਗਿਆ ਦੁਆਲੇ। ਅੱਛਾ। ਤੇ ਜਵਾਨ ਬੜਾ ਸੀ। ਉਹ ਬਾਛੀ ਦੇ ਸਾਡੇ ਪਿੰਡ ਲਈ ਮਾਮਲੇ ਨਾਂ ਸੀ ਉਹਦੇ। ਉਹ ਬਰਸੀ ਮਾਰ ਕੇ ਲੱਤ। ਅੱਛਾ। ਉਹ ਲੱਗਾ ਜਾ ਪਰਾਂ ਮੈਂ ਖਾ ਬਾ ਤੈਨੂੰ ਸਾਂਭਿਆ ਸਭ ਮੇਰੇ ਪਰਾਂ ਨਿਕਲ ਜਾ ਮੇਰੇ ਸਨ ਮਰੀ ਹੈ। ਉਹ ਫਿਰ ਨਾ ਮੁੜਿਆ ਫਿਰ ਮਾਰ ਉਹ ਫਿਰ ਮਾਰਿਆ ਬਰਛੱਟਾ ਗਿਆ ਉਹ ਅੱਜ ਖੜਾ ਕਰਕੇ ਬਾਹਰ ਗਿਆ ਸੀ। ਉਹ ਦੁਨੀਆ ਦੱਸ ਗਈ ਈਸ਼ਰ ਸਿੰਘ ਨੇ ਉਹਨੂੰ ਮਾਰੀ ਬੱਚੀ। ਹਾਂ। ਪਹਿਲਾਂ ਈਸ਼ਰ ਸਿੰਘ ਉਹਨੂੰ ਰੋਕਦਾ ਰਿਹਾ ਕਿ ਤੂੰ ਸਾਡਾ ਨਮਕ ਖਾਦਾ ਤੇ ਮਾਛੀ ਨੂੰ। ਤੂੰ ਹਟ ਜਾ। ਹਟ ਜਾ। ਉਹ ਨਹੀਂ ਹਟਿਆ, ਫਿਰ ਉਹਨੂੰ ਫਿਰ ਉਹ ਮਾਰੀ। ਬਾਬਾ ਉਹ ਮਾਛੀ ਦਾ ਕੀ ਨਾਂ ਸੀ? ਉਹਦਾ ਨਾਂ ਸੀ ਮੁਹੰਮਦ ਦੀਨ। ਅੱਛਾ। ਉਹਨੂੰ ਐਡਾ ਜਵਾਨ ਸੀ ਈਸ਼ਰ ਸਿੰਘ ਕਿ ਉਹਨੇ ਮਾਰ ਕੇ ਕਮਾ ਤੋਂ ਬਾਹਰ ਸੁੱਟ ਦਿੱਤਾ? ਬਾਹਰ ਸੁੱਟ। ਬੜਾ ਜਵਾਨ ਸੀ। ਅੱਛਾ। ਉਹ ਚੌ ਬੰਦਾ ਜੀ ਤਾਗੇ ਤੇ ਮੰਗਲ ਸਿੰਘ ਵੀ ਬਾਬਾ ਜਵਾਨ ਸੀ ਕਿ ਛੋਟੇ? ਬੋਲ। ਅੱਛਾ। ਇਹਦੇ ਜਵਾਨ ਐਸਾ ਕਿਤੇ ਪੰਜਾਬ ਦੇ ਨਹੀਂ ਹੋਣੇ ਦੋਵੇਂ ਭਰਾ ਜੀ ਨੇ। ਉਹ ਬਾਬਾ ਜਿਹੜੇ ਜਵਾਨ ਸਨ ਬੜੇ ਬੜੇ। ਅੱਛਾ। ਬਹੁਤ ਜ਼ਿਆਦਾ ਜਵਾਨ। ਅੱਛਾ। ਜਦੋਂ ਉਹਨੇ ਬਾਹਰ ਸੁੱਟਿਆ ਫਿਰ ਕੀ ਹੋਇਆ? ਫਿਰ ਦੱਸਿਆ ਲੋਕੀ। ਅੱਛਾ। ਲੋਕੀ ਡਰਦੇ ਭੱਜ ਗਏ। ਜਿਨ੍ਹਾਂ ਨੇ ਆਲੇ ਦੁਆਲੇ ਘੇਰਿਆ ਸੀ ਮਾਰਨ ਵਾਸਤੇ, ਉਹ ਸਾਰੇ ਡਰ ਕੇ ਭੱਜ ਗਏ। ਪੰਜ ਪੁੱਜ ਗਿਆ ਸਾਲ। ਅੱਛਾ। ਇਹ ਫਿਰ ਉਹ ਚੁੱਕ ਕੇ ਲੈ ਗਿਆ ਬਾਗ ਵਾਲੇ। ਉਹ ਇੱਥੇ ਪਿੰਡ ਆ ਗਿਆ। ਅੱਛਾ। ਆਪਣੇ ਪਿੰਡ ਆ ਗਿਆ। ਵੱਡੇ ਬੈਗ ਅੱਛਾ। ਲੈ ਜੀ ਖੁਈ ਲੈ ਤੇ ਪਰ ਖੂਹ ਅੱਛਾ। ਅੱਛਾ। ਉਹ ਉੱਥੇ ਆ ਕੇ ਬਹਿ ਗਿਆ। ਅੱਛਾ। ਉਹ ਜੇ ਬਹਿ ਗਿਆ ਰਸੂਲullah ਕਹਿੰਦਾ ਵੀ ਮੈਂ ਪਤਾ ਦਾ ਬੰਦਾ ਮਾਰਿਆ ਨਹੀਂ। ਇਹ ਮੈਨੂੰ ਮਾਫੀ ਦੇ ਦੇ ਮੈਂ ਮੁਸਲਮਾਨ ਹੋ ਗਿਆ। ਅੱਛਾ। ਈਸ਼ਰ ਸਿੰਘ ਨੇ ਕਿਹਾ ਕਿ ਮੈਂ ਮੁਸਲਮਾਨ ਹੋਣਾ ਵਾ ਤੇ ਮੈਨੂੰ ਮਾਫੀ ਦੇ। ਈਸ਼ਰ ਸਿੰਘ ਆ ਈਸ਼ਰ ਸਿੰਘ ਆ ਗਿਆ। ਅੱਛਾ। ਉਹ ਭਾਈਆ ਸ਼ਬੀ ਦਾ ਨਾਂ ਉਹਦਾ ਭਰਾ ਸੀ ਜਿਹੜਾ ਮਰਿਆ। ਉਹਦਾ ਸੋਟਾ ਧਰ ਕੇ ਬੈਠਾ ਉਹ ਖਿੱਚ ਕੇ ਉਹ ਉਹਦਾ ਬਰਸੀ ਮਾਰ। ਉਹ ਜਾ ਕੇ ਦਰਫਦਾ ਬੰਦਾ ਹੈ। ਉਹ ਮਾਰੇ ਸਿਰ ਚੋਕਰੀ ਛੁਰੇ ਨਹੀਂ ਹੁੰਦੀ ਉਹ ਕੁਆੜੀ ਬਣਾਈ ਸੋ ਉਹ ਮਾਰੇ। ਇਹ ਉਸੇ ਖੂਹ ਤੇ ਮਾਰੇ ਈਸ਼ਰ ਸਿੰਘ? ਇੱਕ ਖੂਹ ਦੇ ਮਾਰਿਆ। ਅੱਛਾ। ਅੱਛਾ। ਹਲੇ ਨਹੀਂ ਖੂਹ ਜੇ ਸ਼ਾਫ ਦੀ ਪੈ ਗਈ। ਅੱਛਾ। ਇਹ ਉਹਨਾਂ ਦੀ ਪੈ ਗਈ। ਤੇ ਉਹਨਾਂ ਦੀ ਘਰ ਵਾਲੀਆਂ ਜਿਹੜੀਆਂ ਉਹ ਚਲ ਗਈ ਬਚ ਕੇ? ਬਾਕੀ ਉਹ ਲੁਕਿਆ ਲਕਿਆ ਕਮਾਦਾ ਜਵਾਨਾ ਚ ਉਹ ਖੂਬਾ ਛਾਵਾ ਮਾਰ ਜਾ ਤੇ ਆ ਗਿਆ ਖੈਰ ਸਾਲ। ਬਾਬਾ ਜੀ ਇਹ ਮਾਛੀਆਂ ਨੇ ਉਹਨਾਂ ਦੇ ਨਾਲ ਵੀ ਫਿਰ ਵੀ ਉਹਨਾਂ ਨੇ ਕਿਉਂ ਮਾਰਿਆ? ਕੀ ਬਣਿਆ ਸੀ? ਪਿੰਡ ਵਾਲੇ ਤੇ ਪਿੰਡ ਵਾਲਿਆਂ ਨਾਲ ਇੰਜ ਕਰਦੇ ਹੁੰਦੇ? ਬਸ ਲੈ ਜੋ ਉਹ ਲਾਲਾ ਦੁਨੀਆ ਕੀ ਹੋਈ ਸੀ ਭਾਈ। ਲਾਲਚ ਕੋ ਆ ਗਿਆ। ਲਾਲੇ ਦੁਨੀਆ ਪਿਆਜ ਲੁੱਟ ਮਾਰ ਕਰ ਜਾਂਦਾ ਕਿ ਡੰਗਰ ਖੋਲੇ ਕਿਤੇ ਕਾਰ ਲੁੱਟਿਆ। ਹਜੇ ਲਾਲੇ ਸੀ ਨਾ ਪਹਿਲੋਂ ਕੀ ਕਰ ਲਿਆ। ਅੱਛਾ ਬਾਬਾ ਜਦੋਂ ਫਿਰ ਚਲੇ ਗਏ ਨੇ ਬਾਅਦ ਕੋ ਪਿੰਡ ਵੇਖਣ ਆਇਆ ਆਪਣਾ ਕਿ ਨਹੀਂ ਕੋਈ ਉਧਰੋਂ ਸਰਦਾਰ ਕੋਈ 47 ਤੋਂ ਬਾਅਦ? ਨਹੀਂ ਆਇਆ ਸਰ ਦੋ ਵਾਰ ਆਏ। ਅੱਛਾ। ਅੱਛਾ। ਇੱਕ ਸ਼ਾਲ ਕਮਿਆਰ ਸੀ ਉਹ ਆਇਆ ਸੀ। ਇੱਕ ਦਾ ਨਾਮ ਮੇਰੇ ਕੋਲ ਲੈ ਲਿਆ। ਉਹ ਤੇ ਆਇਆ ਤਰ੍ਹਾਂ ਚਾਰ ਬੰਦੇ। ਅੱਛਾ। ਇਹਨਾਂ ਕੋ ਆਪਣਾ ਮਾਲ ਮੂਲ ਪੁੱਟ ਕੇ ਲੈ ਗਿਆ। ਅੱਛਾ। ਕਿਸਾਨ ਨੇ ਆਪਣੇ ਘਰੋਂ ਪੁੱਟਿਆ ਸੀ ਭਾਂਡਾ ਇੰਨਾ ਅੱਲਾ ਜਾਨੇ ਸੋਨਾ ਸੀ ਚਾਂਦੀ ਦੀ। ਅੱਛਾ। ਅੱਛਾ ਬਾਬਾ ਜੀ ਆਖਰ ਤੇ ਹੁਣ ਇੱਕ ਮਿੰਟ ਮੈਨੂੰ ਦੱਸੋ ਕਿ ਮੰਗਲ ਸਿੰਘ ਦਾ ਤੇ ਈਸ਼ਰ ਸਿੰਘ ਦਾ ਘਰ ਕਿਹੜਾ ਸੀ? ਉਹ ਮੈਨੂੰ ਦਿਖਾ ਦੇਗਾ ਜਾ ਕੇ। ਪਰਾ ਘਰ ਹੈ ਚਲੋ 30 ਵਾਲ। ਪੁੱਛਿਆ ਜੀ ਕਿਹੜਾ ਹੈ? ਜਿੱਥੇ ਯੂਬਰ ਨਹੀਂ ਹੁੰਦੇ ਉਹ ਸੀ ਆਹ ਘਰ। ਉਹ ਈਸ਼ਰ ਸਿੰਘ ਦਾ ਇੱਕ ਘਰ ਚ ਰਹਿੰਦੇ ਦੋਵੇਂ ਭਰਾ? ਦੋਵੇਂ ਭਰਾ ਘਰ। ਉਹ ਬੜਾ ਖੁੱਲਾ ਵਿਹੜਾ ਸੀ ਮਕਾਨ ਬਣਿਆ ਵਿੱਚ। ਅੱਛਾ ਬਾਬਾ ਥੋੜਾ ਕੋ ਨਕਸ਼ਾ ਦੱਸਿਆ ਤੁਹਾਡੇ ਦੇਣ ਚ ਹੋਣਾ, ਤੁਸੀਂ ਤਾਂ 20 ਸਾਲ ਦੱਸੋ। ਕੱਚਾ ਸੀ ਘਰ ਸੇ ਪੱਕਾ ਸੀ ਇਹਨਾਂ ਦਾ? ਕੱਚੇ ਸਾਰੇ ਕੋਠੇ ਕੱਚੇ। ਇਹ ਗੁਰਦੁਆਰਾ ਪੱਕਾ ਹੀ ਲੱਭਣ ਦੇ ਨਾ ਕੋਠੇ ਪੱਕੇ ਕਿਲੇ ਦੁਆਲਾ ਇਹਦਰ ਬਦਲਵਾ ਸੀ। ਅੱਛਾ। ਇਹ ਚੜਾ ਪੱਕੀ ਲਾ
ਤੇ ਟੱਲਾ ਦਾ ਨੁਕਸਾਨ ਹੁੰਦਾ ਸੀ। ਅੱਛਾ, ਮੰਗਲ ਸਿੰਘ ਦਾ ਤੇ ਉਹਦਾ ਜਿਹੜਾ ਹੈ ਈਸਰ ਸਿੰਘ ਦਾ ਘਰ ਉਹ ਸੀ ਜਿਹੜਾ ਬਾਦਨ ਦਾ ਯਾਦ ਰੱਖਿਆ ਜੀ ਹੁਣ। ਹਾਂ, ਉਹਦੇ ਛਾੜ ਲੈਣਾ ਪੈਣਾ ਉਹਦਾ। ਉਹ ਘਰ ਬੜਾ ਖੁੱਲਾ ਸੀ। ਉਹ ਤੇਰਾ 4 ਘਰ ਸਨ ਵਿੱਚ। ਇੱਕ ਉਹਨਾਂ ਦਾ ਭਰਾ ਸੀ ਭਗਤ ਸਿੰਘ, ਉਹ ਵੀ ਉੱਥੇ, ਦਲੀਪਾ ਵੀ ਉੱਥੇ, ਆਪ ਵੀ ਉੱਥੇ ਰਹਿੰਦਾ। ਉਹ ਥਾਂ ਦੀ ਕਰਾਰ ਬੜੀ ਸੀ ਉਹਦੀ ਤੇ ਵਿੱਚ ਮਕਾਨ ਪਾਇਆ, ਜੋ ਹੀ ਪਾਸੇ ਬੂਹੇ ਲਾਏ ਸਨ। ਅੱਛਾ ਅੱਛਾ, ਉੱਧਰ ਵੀ ਦੇਖਾ ਜੀ, ਉੱਧਰ ਵੀ ਦੇਖਾ ਜੀ। ਅੱਛਾ ਅੱਛਾ, ਹਾਂ, 2 ਗਲੀਆਂ ਲੱਗਦੀਆਂ। ਇਹਨਾਂ ਮਾਲ ਡੰਗਰ ਵਾਵਾ ਰੱਖਿਆ ਸੀ ਮੰਗਲ ਸਿੰਘ ਕੇ? ਬੋੜੋ ਜੀ, ਮੋਟੇ ਡੰਗਰ। ਅੱਛਾ ਜੀ, ਤੱਗੇ ਬੜੇ ਬੜੇ ਤਗੜੇ ਰੱਖੇ। ਇਹਨਾਂ ਦੀ ਹਵੇਲੀ ਕਿੱਥੇ ਸੀ ਜਿੱਥੇ ਮਾਲ ਮੂਲ ਬਣਦੇ ਆ? ਗੁੱਲੂ ਵਾਲੇ ਖੂਹ। ਗੁੱਲੂ ਵਾਲਾ ਖੂਹ? ਹੁਣ ਦੱਸ ਰਿਹਾ ਹੁਣ ਤੋਂ ਕੋਲੇ ਉੱਥੇ ਪੱਕੀਆਂ ਕੋਲਾ ਹਰ ਸ਼ਹਿਰ ਉਹਨਾਂ ਦੇ ਉੱਤੇ। ਮੰਗਲ ਸਿੰਘ ਕੀ ਉੱਥੇ ਹੈ? ਹਾਂ, ਉੱਥੇ ਰੱਖਿਆ ਸੀ ਨਾ ਮਾਲ ਡੰਗਰ। ਹਾਂਜੀ। ਉਹ ਕੀ ਸੀ ਖੂਹ ਦਾ ਨਾਮ? ਗੁੰਨੂ ਵਾਲਾ। ਗੁੱਲੂ ਵਾਲਾ। ਗੁੰਨੂ ਆਣਾ? ਗੁੰਨੂ ਕਹਿ ਰਹੇ ਨੇ ਬਾਬਾ? ਗੁੰਨੂ ਵਾਲਾ। ਅੱਛਾ, ਗੁੰਨੂ ਵਾਲਾ। ਅੱਛਾ, ਉਹ ਇਹ ਖੂਹ ਸੀ ਇਹਨਾਂ ਦਾ? ਹਾਂ, ਪੈਲੀ ਤੇ ਅਡਵਟਾ ਵੀ ਉਹਨਾਂ ਦਾ ਸੀ? ਦੁਆਟਾ ਦੇ ਵਾਪਸ ਸੱਚਾ ਸੀ। ਉਹ ਮੰਗਲ ਸਿੰਘ ਦਾ ਨਹੀਂ ਸੀ? ਨਹੀਂ ਅਯੂਬ ਉੱਥੇ ਆਂਦਾ ਹੀ ਪਿਆ ਕਿ ਉਹ ਇਹਨਾਂ ਦਾ ਸੀ। ਨਹੀਂ ਨਹੀਂ, ਅੱਛਾ। ਇਹ ਸੀ ਬਾਬਾ ਸੁੱਚਾ ਸਿੰਘ ਦੇ ਪੁੱਤਰ ਇੰਦਰ ਸਿੰਘ, ਹਰਨਾਮ ਸਿੰਘ। ਇਹ ਸਨ 2 ਦੇ ਪੁੱਤਰ, 3 ਸਨ। ਇੱਕ ਦਾ ਨਾਮ ਮੇਰੇ ਭੁੱਲ ਗਿਆ। ਸਹੀ। 3 ਪੁੱਤਰ ਦੇ। ਅੱਛਾ ਅੱਛਾ, ਇਹ ਚੰਬਲੂਕਾ ਬੂਟਾ ਤੇ ਇੱਕ ਦੇ ਨਾਮ ਜੀ ਮੇਰੇ ਕੋਲ ਨਾਮ ਬਾਬਾ ਜੀ। ਇਹ 5-4 ਘਰ ਸਨ ਇੱਥੇ। ਸਹੀ। ਬਾਬਾ ਉਦੋਂ ਸਕੂਲ ਕੋਈ ਨਹੀਂ ਸੀ ਹੁੰਦਾ ਪਿੰਡ 'ਚ? ਹਾਂ, ਸਕੂਲ ਹੁੰਦਾ ਸੀ ਪਿੰਡ 'ਚ ਕਿ ਨਹੀਂ? ਸਕੂਲ ਬੜਾ ਜੀ ਲੋਕੇ ਪ੍ਰੇਮ ਦਾ ਹੀ ਪਾਸ ਕਰਦੇ। ਨਹੀਂ ਸਕੂਲ। ਸਕੂਲ ਨਹੀਂ ਕੋਈ ਨਹੀਂ ਸਕੂਲ, ਕੋਲੀ ਨਵਾਬ ਨਹੀਂ। ਕੋਟਲੇ ਨਵਾਬ ਵਾਲੀ ਸੀ ਸਕੂਲ ਉਦੋਂ? ਹਾਂ ਉੱਥੇ ਜਾਂਦੇ ਪੜ੍ਹਨਾ? ਹਾਂ। ਬਾਬਾ ਜਿਹੜਾ ਤੁਸੀਂ ਦੱਸਿਆ ਹਿੰਦੂ ਖੱਤਰੀ ਸੀ, ਉਹਨਾਂ ਦਾ ਨਾਂ ਕੀ ਸੀ? ਉਹ ਹਿੰਦੂ ਖਰਚੇ ਲੜਾਈ ਹਾਂ, ਉਹਦਾ ਨਾਂ ਕੀ ਸੀ ਭਲਾ? ਯਾਰ ਉਹਦਾ ਕਹਿਆ ਜਾਂਦਾ ਗੋਬਲ ਗੋਬਲ। ਗੋਬਿੰਦ? ਹਾਂ, ਅੱਛਾ, ਗੋਬਿੰਦ। ਦੁਕਾਨ ਸੀ ਉਹਦੀ ਕੋਈ? ਆਹ ਦੁਕਾਨ ਲੱਠੀ ਪਾਈ ਦਾ। ਹੱਟੀ ਭਾਈ ਸੀ। ਅੱਛਾ ਅੱਛਾ ਸੰਤ ਰਾਮ ਸਿੰਘ, ਅੱਛਾ, ਉਹ ਵੀ ਹੱਟੀ ਪਾਈ। ਉਹਨੇ ਵੀ ਹੱਟੀ ਭਾਈ ਸੀ। ਹਾਂ ਸੰਤ ਰਾਮ। ਹਾਂ। ਅੱਛਾ, ਤੇ ਬਾਬਾ ਕੋ ਤੇਰਾ ਹਾਣੀ ਵੀ ਕੋਈ ਨਹੀਂ ਸੀ ਆ ਸਿੱਖਾਂ ਦਾ ਬੇਲੀ ਯਾਰ ਬੇਲੀ ਕੋਈ? ਉਹ ਐਸਾ ਲਾਲੀ ਪੂਰੀ ਭੁੱਲ ਗਿਆ ਨਾ ਭੁੱਲ ਗਏ? ਹਾਂ। ਅੱਛਾ, ਚਲੋ ਬਾਬਾ ਜੀ, ਬੜੀ ਮਿਹਰਬਾਨੀ। ਚਲੋ ਜੀ, ਬਾਕੀ ਜਿਹੜਾ ਤੁਹਾਨੂੰ ਵਹਾਨੇ ਆ ਜਿੱਥੇ ਈਸਰ ਸਿੰਘ ਨੂੰ ਮਾਰਿਆ ਸੀ ਉਹ ਜਗ੍ਹਾ ਵਹਾ ਦੇਣੇ, ਖੂਹੀ ਵਹਾਨੇ ਆ, ਔਰ ਈਸਰ ਸਿੰਘ ਮੰਗਲ ਸਿੰਘ ਦਾ ਘਰ ਵਹਾਨੇ ਆ, ਉਹਨਾਂ ਦੇ ਬਾਅਦ ਡੇਰੇ ਪੈਲੀ ਖੂਹ ਤੁਹਾਨੂੰ ਵਹਾ ਦੇਣੇ। ਲੋ ਜੀ, ਬਾਬਾ ਦੇਵ ਸਿੰਘ ਸਾਹਿਬ ਤੁਹਾਡੇ ਨਾਨਿਆਂ ਦੇ ਘਰ ਚੱਲੇ ਆ, ਤੁਹਾਡੇ ਨਾਨਕੇ ਦੇ ਘਰ ਦਾ ਮਾਨ ਲੱਗੇ ਆ। ਲੋ ਜੀ, ਆ ਗਏ ਉਸ ਬਾਜ਼ਾਰ ਦੇ ਵਿੱਚ ਜਿੱਥੇ ਮੰਗਲ ਸਿੰਘ ਤੇ ਈਸਰ ਸਿੰਘ ਦਾ ਘਰ ਸੀ ਤੇ ਭਾ ਸਾਨੂੰ ਮਹਾਨ ਲੱਗਾ। ਭਾ ਤੇਰਾ ਨਾਂ ਕੀ ਹੈ? ਮੁਹੰਮਦ ਸ਼ਫਾਕ। ਮੈਂ ਬਾਬੇ ਦਾ ਪੁੱਤਰ ਹਾਂ। ਕਿਹੜੇ ਬਾਬੇ ਦਾ? ਬਾਬੇ ਦਾ ਹਾਂ, ਬਾਬੇ ਦਾ ਜਿਹਦਾ। ਅੱਛਾ, ਪੁੱਤਰ ਹੋ ਤੁਸੀਂ? ਹਾਂਜੀ। ਅੱਛਾ ਅੱਛਾ, ਜਿਹਦਾ ਇੰਟਰਵਿਊ ਕਰਦਾ ਪਿਆ ਸੀ ਜੀ, ਉਹਦਾ ਬੇਟਾ ਹੀ ਸਾਡੇ ਨਾਲ ਆਇਆ ਤੇ ਉਹ ਬਾਬਾ ਜੀ ਆਪ ਹੀ ਤੁਰ ਨਹੀਂ ਸਕਦੇ, ਵਡੇਰੇ ਹੋ ਗਏ। ਬਿਲਕੁਲ ਸਹੀ। ਇਹ ਜਿਹਨਾਂ ਦਾ ਘਰ ਹੈ ਮੰਗਲ ਸਿੰਘ ਦਾ? ਹਾਂਜੀ, ਮੰਗਲ ਸਿੰਘ ਦਾ ਤੇ ਦੋਵਾਂ ਭਰਾਵਾਂ ਦਾ ਘਰ ਹੈ ਤੇ ਗਲੀ ਉਹ ਲੱਗਦੀ ਸੀ, ਦੂਜਾ ਦਰਵਾਜ਼ਾ ਇੱਥੇ ਸੀ। ਅੱਛਾ ਅੱਛਾ, ਇਹ ਉਹਨਾਂ ਦਾ ਘਰ ਹੈ। ਕਿੱਥੋਂ ਤੱਕ ਹੁੰਦਾ ਸੀ? ਇਹ ਸਾਰੀ ਜਗ੍ਹਾ ਉਹਨਾਂ ਦੀ ਸੀ ਤੋੜ। ਅੱਛਾ, ਮੰਗਲ ਸਿੰਘ ਈਸਰ ਹਾਂਜੀ, ਸਿੰਘ। ਇਹ ਵੀ ਦਰਵਾਜ਼ਾ ਉਹਨਾਂ ਦਾ। ਅੱਛਾ ਇਹ ਤੋੜ ਹੈ, 2-3 ਘਰ ਸਨ, ਬੜੀ ਜਗ੍ਹਾ ਤੇ ਤੋੜ। ਅਜੇ ਇੱਕ ਸਾਈਡ ਤੋਂ ਗੁਹਾ ਇਹ ਸਾਰੇ ਘਰ ਨੇ। ਇਹ ਇੱਥੋਂ ਲੱਗ ਕੇ ਸੀ? ਹਾਂਜੀ, ਹਾਂ, ਇਹ ਗਲੀ ਤੋਂ ਲੈ ਕੇ। ਉਸ ਤੱਕ? ਹਾਂਜੀ, ਪਿਛਾ ਬਥੇਰਾ ਲੰਮਾ ਹੈ ਨਾ। ਹਾਂ ਹਾਂ। ਲੋ ਜੀ, ਜਿੱਥੇ ਮੈਂ ਨੁੱਕਰ ਤੇ ਖਲੋ ਗਿਆ ਗਲੀ ਦੇ ਵਿੱਚ, ਤੇ ਇੱਥੋਂ ਲੱਗ ਕੇ ਉਹ ਪਰਲੀ ਨੁੱਕਰ ਤੱਕ ਜਿਹੜੇ ਨੇ ਆ ਜਿਹੜੇ ਘਰ ਨੇ, ਇਹ ਸਾਰੇ ਈਸਰ ਸਿੰਘ ਤੇ ਮੰਗਲ ਸਿੰਘ ਦਾ ਹਾਂਜੀ, ਉਹਨਾਂ ਦਾ ਘਰ ਆ ਸੀ। ਹਾਂਜੀ। ਲੋ ਬਾਬਾ ਜੀ ਦਲੇਰ ਸਿੰਘ ਸਾਹਿਬ, ਇਹ ਵਹਾਤਾ ਹੈ ਤੁਹਾਨੂੰ ਤੁਹਾਡੇ ਨਾਨਕਿਆਂ ਦਾ ਘਰ, ਤੁਹਾਡੇ ਨਾਨੇ ਇੱਥੇ ਰਹਿੰਦੇ ਸੀ ਜੀ। ਹਾਂਜੀ, ਤੁਹਾਡੀ ਮਾਂ ਦੇ ਪਿਓ ਦਾ ਘਰ ਐ ਸੀ। ਹਾਂਜੀ, ਬਾਬੇ ਈਸਰ ਸਿੰਘ ਤੇ ਮੰਗਲ ਸਿੰਘ ਦਾ ਤੁਹਾਡੇ ਨਾਨੇ ਦਾ। ਠੀਕ ਹੈ ਜੀ। ਤੁਹਾਡੀ ਮਾਤਾ ਦੇ ਪੇਕੇ ਜਿਹੜੇ ਨੇ ਉਹਨਾਂ ਦਾ ਘਰ ਸੀ। ਉਹ ਉੱਥੋਂ ਲੱਗ ਕੇ ਉਹ ਉਸ ਤੱਕ ਤੇ ਬਾਬਾ ਦੱਸਦਾ ਵੀ ਬਾਬਾ ਤਾਂ ਐਸਾ ਉਹਦਾ ਬੇਟਾ ਸਾਡੇ ਨਾਲ ਆਇਆ ਜਿਹੜਾ ਵਹਾਨ ਵਾਸਤੇ, ਮੈਨੂੰ ਦੱਸਦਾ ਸੀ ਫਲਾਣੇ ਘਰ ਜਿਹੜੇ ਉਹ ਨੇ। ਹਾਂਜੀ। ਤੇ ਲਓ ਜੀ, ਇਹ ਗਲੀ ਇੱਕ ਇੱਧਰੋਂ ਗਲੀ ਲੱਗਦੀ ਹੈ, ਇਹ ਗਲੀ ਗਈ ਤਾਂ ਅੱਗੋਂ ਫਿਰ ਗਲੀ। ਤੇ ਚਲੋ ਹੁਣ ਤੁਹਾਨੂੰ ਜਿਹੜਾ ਉਹ ਤੁਹਾਡੇ ਖੂਹ ਵਿਖਾ ਦੇਣਾ, ਬਾਹਰ ਪੈਲੀਆਂ ਦੱਸਦੇ ਨੇ ਕਿਹੜੀਆਂ ਸਨ, ਤੇ ਫਿਰ ਉਹ ਵੀ ਜਗ੍ਹਾ ਤੁਹਾਨੂੰ ਵਹਾਨੇ ਆ ਜਿੱਥੇ ਬਾਬੇ ਈਸਰ ਸਿੰਘ ਨੂੰ ਕਤਲ ਕੀਤਾ ਗਿਆ ਸੀ ਖੂਹ ਦੇ ਉੱਤੇ, ਉਹ ਜਗ੍ਹਾ ਤੁਹਾਨੂੰ ਵਹਾਨੇ। ਤੇ ਵੀਡੀਓ ਅੱਛੀ ਲੱਗੇ ਲਾਈਕ ਕਮੈਂਟ ਲਾਜ਼ਮੀ ਕਰਿਆ ਕਰੋ। ਤੇ ਤੁਸੀਂ ਆਪਣੇ ਤੁਹਾਡੇ ਵੱਡਕਿਆਂ ਦਾ ਪਿੰਡ ਕਿਹੜਾ ਸੀ, ਅਗਰ ਤੁਹਾਡਾ ਵੀ ਦਿਲ ਕਰਦਾ ਆਪਣਾ ਪਿੰਡ ਵੇਖਣ ਨੂੰ, ਤਾਂ ਸਾਡਾ ਜਿਹੜਾ ਸਕਰੀਨ ਤੇ ਨੰਬਰ ਆਉਂਦਾ ਰਹਿੰਦਾ ਹੈ, ਸ਼ੁਰੂ ਤੇ ਵੀ ਆਉਂਦਾ, ਐਂਡ ਤੇ ਵੀ ਅਸੀਂ ਲਾਇਆ ਹੁੰਦਾ ਸਕਰੀਨ ਤੇ, WhatsApp ਸਾਨੂੰ ਕਰਕੇ ਮੁਕੰਮਲ ਡਿਟੇਲ ਦੱਸਿਆ ਕਰੋ, ਮੁਕੰਮਲ ਡਿਟੇਲ ਪਿੰਡ ਕਿਹੜਾ ਸੀ, ਜ਼ਿਲ੍ਹਾ ਕਿਹੜਾ ਸੀ, ਤੇ ਅਸੀਂ ਉੱਥੇ ਜਾ ਕੇ
ਉੱਥੋਂ ਦਾ ਤੁਹਾਡੇ ਵੜਕਿਆਂ ਦੇ ਪੁਰਖਿਆਂ ਦਾ ਜਿਹੜਾ ਪਿੰਡ ਦਾ ਕੋਈ ਜਿਹੜਾ ਹੈ ਉਹ ਜਿਹੜਾ ਬੰਦਾ ਉਹਨੂੰ ਮਿਲ ਕੇ ਫਿਰ ਅਸੀਂ ਵੀਡੀਓ ਕਰਨੇ, ਜਿਵੇਂ ਅੱਜ ਵੀਡੀਓ ਰਿਕਾਰਡ ਕੀਤੀ। ਆਜੋ ਜੀ। ਹਾਂਜੀ ਹਾਂਜੀ, ਜਿੱਥੇ ਇਹਨਾਂ ਦੀ ਮੰਗਲ ਸਿੰਘ ਦੇ ਉਹਨਾਂ ਦੀ ਪੈਲੀ ਸੀ। ਲਓ ਜੀ, ਮੰਗਲ ਸਿੰਘ ਦੇ ਖੂਹ ਤੇ ਜਾ ਰਹੇ ਹਾਂ, ਤੁਹਾਨੂੰ ਖੂਹ ਵਿਖਾਉਂਦੇ ਉਹਨਾਂ ਦਾ, ਜਿੱਥੇ ਉਹਨਾਂ ਦੀ ਪੈਲੀਆਂ ਤੇ ਖੂਹ ਸੀ। ਮੰਗਲ ਸਿੰਘ ਤੇ ਈਸਰ ਸਿੰਘ ਉਹਦੇ ਖੂਹ ਤੇ ਲੈ ਕੇ ਤੁਹਾਨੂੰ ਜਾ ਰਹੇ ਹਾਂ, ਪੈਲੀਆਂ ਜਿੱਥੇ ਹੁਣ ਖੂਹ ਸੀ ਉਹ ਵਿਖਾਉਣ ਲੱਗੇ ਤੁਹਾਨੂੰ। ਇਹ ਡੇਰਾ ਉਹਨਾਂ ਦਾ ਸੀਗਾ, ਸਾਰੀ ਪੈਲੀ ਉਹ ਸਾਰੀਆਂ ਕਰਵਾ ਨਾ ਤੋੜ ਅੱਗੇ ਉਹ ਨਾਲਾ ਹੁੰਦਾ, ਨਾਲੇ ਤੱਕ ਸਾਂ ਇਹ ਸਾਰੀ ਮੰਗਲ ਸਿੰਘ ਦੀਆਂ ਹਾਂਜੀ, ਇਹ ਉਹ ਡੇਰਾ ਉੱਥੇ ਤੱਕ ਸਾਡੇ ਦੱਸਦੇ ਨੇ ਸਾਡੇ। ਅੱਛਾ ਅੱਛਾ, ਉੱਥੇ ਤੱਕ ਨਾਲੇ ਉਹਦਾ ਮਾਲਕ ਉਹ ਹੀ ਸਾਂਝਦਾ। ਇਹ ਆਪਣਾ ਨਾਲ ਦੂਜੇ ਪਿੰਡ ਦੀ ਜਗ੍ਹਾ ਅੱਛਾ ਅੱਛਾ, ਕੋਲ ਦੀ ਨੌਂ ਨੂੰ ਅੱਗੇ ਹੱਦ ਆ ਜਾਂਦੀ ਜੀ, ਪਿਆ ਵਿੱਚ ਆ ਜਾਂਦਾ। ਉੱਥੇ ਤੱਕ ਮਾਲਕ ਇਹ ਸਨ। ਅੱਛਾ, ਲਓ ਜੀ, ਬਾਬਾ ਦਲੇਰ ਸਿੰਘ ਆ ਗਏ ਤੁਹਾਡੇ ਖੂਹ ਤੇ। ਅੱਛਾ, ਇਹ ਸੀ, ਦੱਸੋ ਹੁਣ। ਹਾਂਜੀ, ਇਹ ਜਗ੍ਹਾ ਜੀ ਸਾਡੇ ਅੱਬੇ ਦੀ ਦੱਸਦੇ ਰਹੇ ਨੇ, ਅਸਾਂ ਆਪ ਆਪਣੀ ਅੱਖਾਂ ਨਾਲ ਦੇਖਿਆ ਇੱਥੇ ਖੂਹ। ਕਿਹੜਾ ਖੂਹ ਸੀ ਇਹ? ਗੁੰਨੂ ਵਾਲਾ ਖੂਹ। ਗੁੰਨੂ ਵਾਲਾ ਖੂਹ। ਲਓ ਜੀ, ਆਹ ਸੀ ਈਸਰ ਸਿੰਘ ਤੇ ਮੰਗਲ ਸਿੰਘ ਦਾ ਖੂਹ, ਮਸ਼ਹੂਰ ਹੈ। ਇੱਥੇ ਖੂਹ ਹੈ ਜੀ, ਇੱਥੇ ਟਿੱਬੀ ਸੀ ਵਿੱਚ। ਟਿੱਬੀ ਦਾ ਮਰਾਦ ਕੀ? ਯਾਨੀ ਕਿ ਜਿੱਥੇ ਖੂਹ ਬਣਿਆ ਹੋਇਆ ਟਿੱਬਾ ਸੀ ਵਿੱਚ, ਡੰਗਰ ਡੁੰਗਰ ਵੱਜਦਾ, ਉੱਚਾ ਜਗ੍ਹਾ ਸੀ। ਅੱਛਾ ਅੱਛਾ, ਉਸੇ ਥਾਂ ਸੀ। ਪਿੱਪਲ ਸੀ ਲੱਗਾ, ਬੋਰ ਸੀ ਇੱਥੇ, ਡੇਰਾ ਜਿਹਨੂੰ ਆਪਾਂ ਕਹੀਦਾ ਡੇਰਾ ਸੀ ਇੱਥੇ ਵੱਡਾ ਸਾਰਾ। ਅੱਛਾ ਅੱਛਾ, ਇਹ ਜਗ੍ਹਾ ਤੇ ਅੱਛਾ ਇਹ ਹੁਣ 2-3 ਸਾਲ ਹੋਏ ਪੂਰੇ ਦਾ ਪ੍ਰਾਈਜ਼ ਬਣ ਗਿਆ। ਇਹ ਅੱਗੇ ਉਹਨਾਂ ਦੀ ਸਾਰਾ ਇਹ ਰੱਖਦਾ। ਭਾ ਖੂਹ ਕਿਵੇਂ ਦਾ, ਤੂੰ ਕਿਵੇਂ ਦਾ ਚੱਲਦਾ ਵੇਖਿਆ ਤੂੰ ਆਪਣੀ ਵੇਖਿਆ? ਇਹ ਖੂਹ ਭਾਜ ਨੇ ਅਸੀਂ ਆਪ ਦੇਖਿਆ, ਅਗਲੇ ਤਾਂ ਬੰਦ ਹੋਣ ਡਿਆ, ਇੱਥੇ ਢੱਗੇ ਜੋ ਕੇ ਪਾਣੀ ਕੱਢਦੇ ਹਾਂ ਪੈ ਜਾਂਦੇ ਵਿੱਚ। ਬਾਬਾ ਦਲੇਰ ਸਿੰਘ ਵੇਖ ਲਓ ਪੈਲੀਆਂ ਆਪਣੇ ਨਾਨਕੇ ਦੇ, ਤੁਹਾਡੇ ਨਾਨੇ ਦੀਆਂ ਆਹ ਪੈਲੀਆਂ ਤੁਹਾਡੇ ਖੂਹ ਤੇ ਖਲੋਤੇ ਜੇ। ਜਿਵੇਂ ਭਾ ਦੱਸਦਾ ਪਿਆ ਸੀ ਕਿ ਇਹ ਜਿਹੜਾ ਇੱਥੇ ਟਿੱਬਾ ਸੀ, ਜਿਹੜੀ ਬਾਹਰ ਡੇਰਾ ਇੱਥੇ ਜਿੱਥੇ ਮੱਝਾਂ ਵਗੈਰਾ ਬੰਨਦੇ ਸਾਰੀਆਂ, ਤੇ ਇਹ ਜਗ੍ਹਾ ਤੇ ਖੂਹ ਸੀ। ਤੇ ਤੁਹਾਨੂੰ ਵਿਖਾਤਾ ਤੁਹਾਡੀਆਂ ਪੈਲੀਆਂ ਸਾਰੀਆਂ, ਤੇ ਇਹ ਤੁਹਾਨੂੰ ਡੇਰਾ ਹੀ ਵਿਖਾਣ ਡਿਆ। ਹੁਣ ਇੱਥੇ ਪੈਲੀ ਵਾਲੀ ਉਹਨਾਂ ਨੇ ਡੇਰੇ ਦੀ, ਤੇ ਇੱਥੇ ਮੱਝਾਂ ਵਗੈਰਾ ਬੰਨਦੇ ਹਾਂ। ਤੇ ਇੱਥੇ ਦੱਸ ਦੇਵੇ 2 ਪਿੱਪਲ ਦੇ ਦਰਖਤ ਹਨ ਜੀ। ਹਾਂਜੀ, ਭਾ ਖੂਹ ਚੱਲਦਾ ਹੁੰਦਾ ਸੀ ਤੇ ਕੀ ਬੜਾ ਵੱਡਾ ਜੋ ਪਾਣੀ ਕੱਢਿਆ, ਮਾਲਾਂ ਵਾਲਾ ਚੱਲਦਾ। ਮਾਲ ਵਾਲਾ ਮਾਲ ਵੱਡੀ ਸਾਰੀ ਹੁੰਦੀ, ਜਦੋਂ ਪਾਣੀ ਨੀਵਾਂ ਮੈਂ ਵੱਡੀ ਕਰ ਦਾਂਗੇ। ਅੱਛਾ ਅੱਛਾ, ਉਹ ਹਾਂ ਆਪਣੀ ਸੰਭਾਲ ਦੇ ਵਿੱਚ ਵੇਖਿਆ, ਸਾਡੇ ਬੇਰੀ ਤੇ ਬੰਦ ਰਹਿ ਨਾ ਅਸਾਂ ਬੜਾ ਚਿਰ ਪਾਈ ਵਾਈ ਉਹਨਾਂ ਤੋਂ ਬਾਅਦ ਅੱਛਾ ਸਾਡੇ ਵਡੇਰਿਆਂ ਨੇ। ਲਓ ਜੀ, ਆ ਵੇਖੋ ਮੂੰਜੀ ਵਡੇਰੀ ਹੈ ਤੁਹਾਡੀ ਪੈਲੀ ਦੇ ਵਿੱਚੋਂ। ਆ ਸਾਹਮਣੇ ਕੁਕੜੀ ਚੱਲਦੀ ਪਈ ਜੇ, ਵੱਢਦੀ ਪਈ ਮੂੰਜੀ। ਤੇ ਇਹ ਵੇਖੋ ਇਹ ਤਲਾਈ ਹੋ ਰਹੀ ਮੂੰਜੀ ਦੀ। ਤੇ ਹੁਣ ਚੱਲੇ ਜੀ ਉਸ ਜਗ੍ਹਾ ਤੇ ਲੈ ਕੇ ਸਾਨੂੰ ਬਾਬੇ ਦੀ ਉਹ ਬਾਬਾ ਈਸਰ ਸਿੰਘ, ਬਾਬਾ ਈਸਰ ਸਿੰਘ ਕਤਲ ਹੋਇਆ, ਉਹ ਜਗ੍ਹਾ ਤੇ ਤੁਹਾਨੂੰ ਵਹਾਣ ਲੱਗੇ ਆ। ਜਿੱਥੇ ਖੂਹ ਹੈ, ਹਾਂਜੀ, ਉਹ ਖੂਹ ਹੈ, ਉੱਥੇ ਤੁਹਾਨੂੰ ਲੈ ਕੇ ਜਾ ਰਹੇ। ਉੱਥੇ ਲੈ ਕੇ ਚੱਲੇ ਆ, ਉਹ ਤੁਹਾਨੂੰ ਜਗ੍ਹਾ ਵਹਾਣੇ ਆ ਜਿੱਥੇ ਉਹਨਾਂ ਨੇ ਮਾਰਿਆ। ਇੱਥੇ ਬੋੜੀ ਹੈ, ਹਾਂਜੀ, ਇੱਥੇ ਬੋੜੀ ਵਾਲੇ ਭਾਜੀ ਅਗਲੇ ਨੇ ਇੱਥੇ ਡਿੱਗੇ, ਇੱਥੇ ਖੂਹ ਸੀ ਪਰਾਂ, ਜਿੱਥੇ ਮੱਝਾਂ ਬੋੜੀ ਸਾਈਡ ਤੇ ਸੀ, ਇੱਥੇ ਮੱਝਾਂ ਦਾ ਖੂਹ ਸੀ ਇਸ ਜਗ੍ਹਾ ਤੇ। ਇਸ ਜਗ੍ਹਾ ਤੇ ਖੂਹ ਸੀ, ਉਹ ਉੱਥੇ ਬੋੜੀ ਸੀ, ਉਹ ਡਿੱਗੀ ਵੇਖੀ। ਸਾਡੀ ਤਾਂ ਚਲੋ ਬਚਪਨ ਦੀ ਉਮਰ ਥੋੜੀ ਹੈ। ਬੋੜੀ ਸੀ, ਬੋੜ ਹਾਂਜੀ, ਬੋੜ ਸੀ ਬੜਾ ਵੱਡਾ। ਲਓ ਜੀ, ਬਾਬਾ ਦਲੇਰ ਸਿੰਘ ਸਾਹਿਬ ਅਸੀਂ ਪਹੁੰਚ ਗਏ ਉਸ ਜਗ੍ਹਾ ਜਿੱਥੇ ਤੁਹਾਡੇ ਨਾਨਾ ਈਸਰ ਸਿੰਘ ਨੂੰ ਕਤਲ ਕੀਤਾ ਗਿਆ ਸੀ। ਇਹ ਜਗ੍ਹਾ ਤੇ ਖੂਹੀ ਸੀ, ਤੇ ਇੱਥੇ ਨਾਲ ਹੀ ਇੱਕ ਜਿਹੜਾ ਇਹਦੇ ਬੋੜ ਦਾ ਦਰਖਤ ਸੀ, ਜਿੱਥੇ ਈਸਰ ਸਿੰਘ ਨੂੰ ਕਤਲ ਕੀਤਾ। ਈਸਰ ਸਿੰਘ ਜਿਹੜਾ ਹੁਣ ਤੁਹਾਨੂੰ ਦੱਸ ਦਈਏ, ਉਹ ਸਾਹਮਣੇ ਡੇਰਾ ਦਿਸਦਾ ਪਿਆ, ਸ਼ਮਲਿਆ ਡੇਰਾ ਨੂੰ ਭਾਖਦੇ ਸੰਭਲਿਆ ਡੇਰਾ, ਉਹ ਸਾਹਮਣੇ ਜ਼ੂਮ ਕਰਕੇ ਤੁਹਾਨੂੰ ਵਿਖਾ ਰਿਹਾ, ਖੰਭੇ ਤੋਂ ਬਿਲਕੁਲ ਸਾਹਮਣੇ ਡੇਰਾ ਜਿਹੜਾ ਨਜ਼ਰ ਆ ਰਿਹਾ। ਉੱਥੇ ਕਮਾਦ ਸੀ ਪੈਲੀ ਤੋਂ, ਉਹ ਕਮਾਦ ਦੇ ਵਿੱਚ ਵੜ ਜਾਂਦਾ। ਕਮਾਦ 'ਚ ਜਦੋਂ ਵੜ ਗਿਆ ਤੇ ਪਿੱਛੋਂ ਪਿੰਡ ਦਾ ਜਿਹੜਾ ਮੁਹੰਮਦ ਅਲੀ ਮਾਛੀ ਸੀ, ਉਹਨਾਂ ਦੇ ਉਹ ਜਿਹੜਾ ਮੁਲਾਜ਼ਮ ਸੀ, ਉਹਨਾਂ ਦੀ ਮਾਲਸ਼ਾਂ ਵਗੈਰਾ ਕਰਦਾ ਸੀ, ਉਹਨਾਂ ਦਾ ਨਮਕ ਖਾਂਦਾ ਸੀ। ਉਹਨੇ ਜਿਹੜਾ ਉਹਨੂੰ ਜਿਹੜਾ ਅੰਦਰ ਜਾ ਕੇ ਮਰ ਲਗਾ, ਤੇ ਉਹਨੇ ਕਿਹਾ ਜਾਣਦੇ ਤੂੰ ਸਾਡਾ ਨਮਕ ਖਾਦਾ। ਬਾਬਾ ਈਸਰ ਸਿੰਘ ਨੇ ਕਿਹਾ ਤੂੰ ਜਾਣਦੇ ਗੁੱਸੇ ਨੂੰ, ਤੇ ਮੈਨੂੰ ਕੁਝ ਲਗਾ, ਤੂੰ ਚੱਲ ਜਾ ਇੱਥੋਂ। ਲੇਕਿਨ ਉਹ ਨਹੀਂ ਮੁੜਿਆ, ਫਿਰ ਜਾ ਕੇ ਵਿੱਚ ਵੜਦਾ। ਹੋਰ ਵੀ ਲਾਮ ਦੇ ਜਿਹੜੇ ਹਮਲਾਵਰ ਸਨ, ਹੋਰ ਲਾਮ ਦੂਰ ਦੇ ਜਿਹੜੇ ਉਹ ਹੋਰ ਵੀ ਬਾਹਰ ਸਨ, ਲੇਕਿਨ ਕਿਸੇ ਹਿੰਮਤ ਨਹੀਂ ਸੀ, ਇੰਨਾ ਜਵਾਨ ਸੀ ਕਿ ਕੋਈ ਜਾ ਕੇ ਕਮਾਦ 'ਚ ਵੜ ਸਕੇ। ਲੇਕਿਨ ਇਹ ਜਿਹੜਾ ਬਾਬਾ ਮਾਛੀ ਜਿਹੜਾ ਇਹ ਜਾ ਕੇ ਫਿਰ ਵਿੱਚ ਵੜਿਆ। ਉਹ ਦੱਸਦੇ ਬਾਬੇ ਜਿਹੜੇ ਦੋਵੇਂ ਹੀ ਜਿਹੜੇ ਮੰਗਲ ਸਿੰਘ ਤੇ ਈਸਰ ਸਿੰਘ ਇੰਨੇ ਜਵਾਨ ਸਨ ਕਿ ਬਾਬਾ ਜੀ ਜਿਵੇਂ ਕਿ ਦੱਸਦੇ ਪਏ ਹਨ, ਬਾਬਾ ਹਦਾਇਤ ਢਿੱਲੋਂ ਜਿਹੜਾ ਦੱਸਦੇ ਪਏ ਸਨ, ਕੋਈ ਇੰਨੇ ਜਵਾਨ ਸਨ ਕਿ ਮੈਂ ਪੰਜਾਬ 'ਚ ਆਪਣੀ ਅੱਖੀ ਐਵੇਂ ਦਾ ਕੋਈ ਨਹੀਂ ਵੇਖਿਆ। ਉਹ ਫਿਰ ਅੱਗੋਂ ਈਸਰ ਸਿੰਘ ਕੋਈ ਕਿਰਪਾਨ ਜਾਂ ਜਿਹੜੇ ਵੀ ਹੋਏਗਾ ਉਸ ਟਾਈਮ ਹਥਿਆਰ, ਉਹਨੇ ਦੱਸਦੇ ਮਾਰ ਕੇ ਉਹਦੇ ਤੇ ਉਹਨੂੰ ਜਿਹੜਾ ਇੱਕ ਹੱਥ ਨਾਲ ਜਿਹੜਾ ਬਾਹਰ ਕਮਾਦੋਂ ਸੁੱਟ ਦਿੱਤਾ। ਜਿਹਨੇ ਐਡਾ ਜਵਾਨ ਸੀ ਉਹ ਬਾਬਾ ਈਸਰ ਸਿੰਘ। ਫਿਰ ਉੱਥੋਂ ਨਿਕਲ ਕੇ ਉਹ ਇਸ ਖੂਹੀ ਤੇ ਆ ਜਾਂਦਾ ਬਾਬਾ ਈਸਰ ਸਿੰਘ। ਇਹ ਜਗ੍ਹਾ ਖੂਹੀ ਦੇ ਕਿਨਾਰੇ ਤੇ ਖਲੋਤੇ ਆ, ਤੇ ਇੱਥੇ ਆਣ ਕੇ ਬਹਿ ਜਾਂਦਾ। ਇੱਥੋਂ ਫਿਰ ਜਿਹੜਾ ਕੋਈ ਹੋ ਸਕਦਾ ਉਹ ਮਾਛੀ ਦਾ ਕੋਈ ਲੱਗਦਾ ਜਿਹੜਾ, ਜਦੋਂ ਇੱਥੇ ਬਾਬਾ ਈਸਰ ਸਿੰਘ ਬੈਠਾ, ਬਾਬਾ ਈਸਰ ਸਿੰਘ ਸਾਰੇ ਜੱਥੇ ਨੂੰ ਕਹਿੰਦਾ ਰਿਹਾ, ਲਾਗੇ ਨਹੀਂ ਸੀ ਕੋਈ ਯਾਰ, ਦੂਰ ਖਲੋਤੇ ਡਰਦੇ, ਤੇ ਦੂਰ ਖਲੋਤੇ ਕਹਿੰਦੇ ਕਿ ਮੈਨੂੰ ਚਲੋ ਮਾਰੋ ਨਾ, ਤੇ ਮੈਨੂੰ ਮੁਸਲਮਾਨ ਕਰ ਲਓ। ਲੇਕਿਨ ਫਿਰ ਵੀ ਉਸ ਟਾਈਮ ਜਿਹੜਾ ਪੱਥਰ ਦਿਲ ਪਤਾ ਕਿਵੇਂ ਦੇ ਹੋ ਗਏ ਲੋਕੀ, ਕਿ ਇੱਕ ਜਿਹੜਾ ਭਾਵੇਂ ਉਹਦਾ ਤੇ ਅੱਲਾ ਦਾ ਮਾਮਲਾ ਸੀ, ਉਹ ਦਿਲੋਂ ਕਹਿ ਰਿਹਾ ਸੀ, ਡਰਦਾ ਕਹਿ ਰਿਹਾ ਸੀ, ਫਿਰ ਤੇ ਚਲੋ ਛੱਡ ਦੇਣਾ ਚਾਹੀਦਾ ਸੀ, ਅਗਰ ਨਾ ਕਰਦਾ ਫਿਰ ਵੀ ਛੱਡਣਾ ਚਾਹੀਦਾ ਸੀ, ਲਾਜ਼ਮੀ ਨਹੀਂ ਕਿ ਮੁਸਲਮਾਨ ਹੁੰਦਾ। ਤੇ ਫਿਰ ਉਹ ਵੀ ਉਹਨੂੰ ਜਿਹੜਾ ਕਿਸੇ ਨੇ ਜਿਹੜਾ ਉਹ ਬਖਸ਼ਿਆ। ਉਹ ਪਿੱਛੇ ਜਿਹੜਾ ਸੀ ਉਹਦੇ ਬੰਦਾ ਹੋ ਸਕਦਾ ਉਹ ਮਾਛੀਆਂ ਦਾ ਸੀ ਕੋਈ, ਉਹਨੇ ਉਹਦੇ ਸਿਰ ਵਿੱਚ ਕੁਹਾੜੀ ਮਾਰੀ ਤੇ ਇੱਥੇ ਉਹਨੂੰ ਜਿਹੜਾ
ਉਹ ਕਤਲ ਕਰ ਦਿੱਤਾ ਜਾਂਦਾ, ਇੱਥੇ ਫਿਰ ਖਤਮ ਹੋ ਗਿਆ। ਬਾਕੀ ਫਿਰ ਪਤਾ ਨਹੀਂ ਕਿਵੇਂ ਉਧਰ ਪਹੁੰਚਣਾ, ਬਾਕੀ ਸਾਰੀ ਜਿਹੜੀ ਤੁਹਾਡੀ ਰੂਬਰੂ ਇਹ ਵੀਡੀਓ ਜਿਹੜੀ ਉਹ ਰੱਖੀ ਹੈ। ਵੀਡੀਓ ਅੱਛੀ ਲੱਗੇ ਲਾਈਕ ਕਮੈਂਟ ਲਾਜ਼ਮਨ ਕਰਿਆ ਕਰੋ। ਤੁਸੀਂ ਅਗਰ ਆਪਣੇ ਵੱਡਿਆਂ ਦਾ, ਆਪਣੇ ਪੁਰਖਿਆਂ ਦਾ ਪਿੰਡ ਵੇਖਣਾ ਚਾਹੁੰਦੇ ਹੋ, ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਪੁਰਖਿਆਂ ਦੇ ਪਿੰਡ ਜਾਈਏ, ਉਸ ਨਾਲ ਕੋਈ ਵਸਨੀਕ ਜਸ਼ਮਦੀਦ ਗਵਾਹ ਤੁਹਾਡੇ ਪੁਰਖਿਆਂ ਦੇ ਯਾਰ ਸੱਜਣ ਸਾਨੂੰ ਟੱਕਰ ਜਾਈਏ, ਉਹਨੂੰ ਮਿਲ ਕੇ ਤੇ ਤੁਹਾਨੂੰ ਸਾਰਾ ਪਿੰਡ ਵਿਖਾਈਏ, ਘਰ ਵਿਖਾਈਏ, ਜਿਵੇਂ ਆਹ ਵਲੌਗ ਕੀਤਾ ਸੀ, ਤੇ ਫਿਰ ਸਾਨੂੰ ਜਿਹੜਾ ਸਕਰੀਨ ਤੇ ਸਾਡਾ ਨੰਬਰ ਆ ਰਿਹਾ WhatsApp ਨੰਬਰ, ਉੱਤੇ ਸਾਡੇ ਨਾਲ ਰਾਬਤਾ ਲਾਜ਼ਮਨ ਕਰਿਆ ਜੇ। ਤੇ ਵੀਡੀਓ ਖਤਮ ਕਰਨ ਤੋਂ ਪਹਿਲਾਂ ਮੈਂ ਮਸ਼ਕੂਰ ਹਾਂ ਜੀ ਭਾਈ ਆਬਦ ਅਮਾਨ ਸਾਹਿਬ ਨੇ ਆ ਪਿੰਡ ਦੇ ਵਸਨੀਕ ਨੇ ਸਾਰਾ ਸਾਨੂੰ ਜਿਹੜਾ ਪਿੰਡ ਦਾ ਵਿਜ਼ਿਟ ਕਰਾਇਆ। ਫਿਰ ਬਾਬਾ ਜੀ ਦੇ ਜਿਹੜੇ ਬਾਬਾ ਹਥਿਆਰ ਜੀ ਨਾਲ ਇੰਟਰਵਿਊ ਅਸੀਂ ਕੀਤਾ, ਜਿਹੜੇ ਉਸ ਟਾਈਮ ਜਿਹੜੇ ਉਹਨਾਂ ਦੇ ਹਮ ਉਮਰ ਸਨ, ਬਾਬਾ ਮੰਗਲ ਸਿੰਘ ਤੇ ਬਾਬਾ ਈਸਰ ਸਿੰਘ ਜਿਨ੍ਹਾਂ ਨੇ ਉਹਨਾਂ ਨੂੰ ਵੇਖਿਆ ਸੀ, ਉਹਨਾਂ ਨੂੰ ਸਾਰਾ ਜਿਹੜਾ ਇੱਥੇ ਉਹਨਾਂ ਨੂੰ ਵਹਿੰਦੇ ਰਹੇ, ਤੇ ਉਸ ਟਾਈਮ ਉਹਨਾਂ 20 ਸਾਲ ਉਮਰ ਸੀ। ਉਹਨਾਂ ਦੇ ਬੇਟੇ ਨੇ ਅਸ਼ਫਾਕ ਢਿੱਲੋਂ ਸਾਹਿਬ, ਇਹਨਾਂ ਨੇ ਸਾਨੂੰ ਪੂਰੇ ਪਿੰਡ ਦਾ ਵਿਜ਼ਿਟ ਕਰਾਇਆ ਕਿ ਚੀਜ਼ ਸਾਨੂੰ ਜਿਹੜੀ ਵਿਖਾਤੀ, ਇਹਨਾਂ ਦਾ ਮੈਂ ਬੜਾ ਦਿਲੋਂ ਮਸ਼ਕੂਰ ਹਾਂ। ਵੀਡੀਓ ਅੱਛੀ ਲੱਗੇ ਲਾਈਕ ਕਮੈਂਟ ਲਾਜ਼ਮਨ ਕਰਕੇ ਜਾਣਾ, ਤੇ ਮਿਲਣੇ ਨਵੀਂ ਵੀਡੀਓ ਨਾਲ ਕਿਸੇ ਹੋਰ ਜਗ੍ਹਾ ਦੇ। ਉਦੋਂ ਤੱਕ ਸਮਝਿਆ, ਰੱਬ ਰੱਖਾ ਜੀ।